ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ 'ਚ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵ, ਸਤਨਾਮ ਸਿੰਘ ਸ਼ੇਖ ਗਿੱਲ ਸਲਮਾ, ਹਰਮਿੰਦਰ ਸਮਰਾਟ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਚਰਨਜੀਤ ਸਿੰਘ ਬਡਵਾਲ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆ ਕੁਛ ਖਬਰਾਂ 'ਤੇ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਪੁੱਛ ਸਕੋਗੇ। 4082725200 408 272 5200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਕਰਦੇ ਹਾਂ JNU ਤੇ ਜੋ ਹਮਲਾ ਹੋਇਆ ਆ ਉਸ ਦੇ ਵਿਰੋਧ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਰੋਸ। ਬਿਲਕੁਲ ਜੀ, ਇਸ ਵੇਲੇ ਜਿਹੜੀ ਖਬਰ ਮੁੰਬਈ ਤੋਂ ਆ ਰਹੀ ਹੈ, ਗੇਟਵੇ ਆਫ ਇੰਡੀਆ ਜਿਹੜਾ ਜੀ ਉੱਥੋਂ ਜਬਰੀ ਹਟਾਏ ਗਏ ਨੇ। ਇੱਥੇ ਪੂਰੀ ਰਾਤ ਜਿਹੜਾ ਜੀ ਉਹ ਲੋਕ ਬੈਠੇ ਰਹੇ। ਇਹ ਕਿਹਾ ਗਿਆ ਹੈ ਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ, ਤਾਂ ਕਰਕੇ ਉਹਨਾਂ ਨੂੰ ਉੱਥੋਂ ਜਬਰੀ ਹਟਾਇਆ ਜਾ ਰਿਹਾ ਹੈ। ਟਰੱਕਾਂ ਦੇ ਵਿੱਚ ਭਰ ਕੇ ਜਿਹੜੇ ਜੀ ਸਟੂਡੈਂਟ ਜਿਹੜੇ ਨੇ ਉੱਥੋਂ ਲਿਜਾਇਆ ਗਿਆ। ਵੈਸੇ ਮੁੰਬਈ ਦੇ ਵਿੱਚ ਜਿਹੜੇ ਕੱਲ੍ਹ ਤੋਂ ਲੋਕ ਇਕੱਠੇ ਹੋਏ ਆ ਉਹਦੇ ਵਿੱਚ ਸਿਰਫ ਸਟੂਡੈਂਟ ਨਹੀਂ ਗਏ, ਐਕਸ ਸਟੂਡੈਂਟ ਔਰ ਖਾਸ ਤੌਰ ਦੇ ਉੱਤੇ ਬਹੁਤ ਸਾਰੇ ਫਿਲਮੀ ਜਿਹੜੇ ਜੀ ਕਲਾਕਾਰ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ। ਉਹਦੇ ਵੈਸੇ ਦਿੱਲੀ ਤੋਂ ਲੈ ਕੇ ਆਕਸਫੋਰਡ ਤੱਕ ਜਿਹੜਾ ਜੀ ਇਹ ਰੋਸ ਮਾਰਚ ਜਿਹੜਾ ਜੀ ਉਹ ਫੈਲ ਗਿਆ। JNU ਦੇ ਵਿੱਚ ਨਕਾਬਪੋਸ਼ ਗੁੰਡਿਆਂ ਦੇ ਵੱਲੋਂ ਸਟੂਡੈਂਟ ਤੇ ਟੀਚਰਸ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੁੰਡਾਗਰਦੀ ਦੇ ਖਿਲਾਫ ਦੇਸ਼ ਭਰ ਦੇ ਲੋਕ ਜਿਹੜੇ ਸੀਗੇ ਜੀ ਉਹ ਸੜਕਾਂ ਦੇ ਉੱਤੇ ਉਤਰ ਆਏ। ਤਕਰੀਬਨ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਸੀਗੀਆਂ ਉਹਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੋਏ ਔਰ ਲੋਕਾਂ ਨੇ ਜਿਹੜਾ ਸੀ ਇਸ ਦੀ ਨਿੰਦਾ ਕੀਤੀ ਔਰ ਕੇਂਦਰ ਦੀ ਸਰਕਾਰ ਦੇ ਉੱਤੇ ਸਿੱਧੇ ਜਿਹੜੇ ਜੀ ਉਹ ਨਿਸ਼ਾਨੇ ਲਾਏ ਗਏ। ਐਮਨੈਸਟੀ ਇੰਟਰਨੈਸ਼ਨਲ ਦੇ ਵੱਲੋਂ ਦਿੱਲੀ ਪੁਲਿਸ ਦੀ ਨਿੰਦਿਆ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ ਆਖਿਆ ਗਿਆ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਟੂਡੈਂਟਸ ਦੇ ਉੱਤੇ ਸੁਰੱਖਿਆ ਕਰਕੇ ਵਾਰ-ਵਾਰ ਜਿਹੜਾ ਜੀ ਇਹ ਨਾਕਾਮ ਰਹੀ ਹੈ। ਜਥੇਬੰਦੀ ਦੇ ਐਗਜ਼ੈਕਟਿਵ ਡਾਇਰੈਕਟਰ ਅਵਿਨਾਸ਼ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਹੋਇਆ ਇਹ ਕਿਹਾ ਕਿ ਦਿੱਲੀ ਪੁਲਿਸ ਸ਼ਰਮਨਾਕ ਢੰਗ ਦੇ ਨਾਲ ਸਟੂਡੈਂਟ ਤੇ ਹੋਈ ਹਿੰਸਾ ਨੂੰ ਤਮਾਸ਼ੇ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਦੀ ਰਹੀ ਆ। ਆਈਸ਼ੀ ਘੋਸ਼ ਜਿਹੜੀ ਕਿ ਸਟੂਡੈਂਟ ਜਿਹੜੇ ਯੂਨੀਅਨ ਆ ਉਹਦੀ ਨੇਤਾ ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਵਿੱਚੋਂ ਕੱਢੇ ਜਾਣ ਵਾਲੇ ਅਮਨ ਮਾਰਚ ਦੇ ਦੌਰਾਨ ਮੈਨੂੰ ਮਿੱਥ ਕੇ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਗਿਆ। 20 ਤੋਂ 25 ਦੇ ਕਰੀਬ ਨਕਾਬਪੋਸ਼ ਲੋਕਾਂ ਨੇ ਪਹਿਲਾਂ ਤਾਂ ਮਾਰਚ ਦੇ ਵਿੱਚ ਖਲਲ ਪਾਇਆ ਤੇ ਮਗਰੋਂ ਲੋਹੇ ਦੀਆਂ ਰਾਡਾਂ ਦੇ ਨਾਲ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਕਰ ਦਿੱਤਾ। ਆਈਸ਼ੀ ਘੋਸ਼ ਦੇ ਸਿਰ ਦੇ ਉੱਤੇ ਜਿਹੜਾ ਜੀ 15 ਟਾਂਕੇ ਲੱਗੇ ਆ ਔਰ ਉਹਦੀ ਬਾਂਹ ਜਿਹੜੀ ਉਹ ਤੋੜ ਦਿੱਤੀ ਗਈ। ਉਹਦੇ ਉੱਤੇ ਪਲਸਤਰ ਜਿਹੜਾ ਜੀ ਉਹ ਲੱਗਿਆ। ਉਹਨੇ ਇਹ ਗੱਲ ਕਹੀ ਆ ਕਿ ਪਿਛਲੇ 4-5 ਦਿਨਾਂ 'ਚ RSS ਦੇ ਨਾਲ ਸੰਬੰਧਿਤ ਕੁਝ ਪ੍ਰੋਫੈਸਰ ਸਾਡੇ ਅਮਨ ਮਾਰਚ ਦੇ ਵਿੱਚ ਅੜਿੱਕੇ ਪਾਉਣ ਦੇ ਵਾਸਤੇ ਹਿੰਸਾ ਨੂੰ ਹੱਲਾਸ਼ੇਰੀ ਜਿਹੜੀ ਹੈ ਜੀ ਉਹ ਦੇ ਰਹੇ ਸਨ। ਉਧਰ ਇਹਦੀ ਸਾਰੀ ਜਿਹੜੀ ਦੀ ਕਹਾਣੀ ਆ ਉਹ ਵੀ ਨੰਗੀ ਹੁੰਦੀ ਨਜ਼ਰ ਆ ਰਹੀ ਹੈ। WhatsApp ਗਰੁੱਪ ਬਣਾਏ ਗਏ ਜਿਹਦੇ ਵਿੱਚ ਇਹ ਆਖਿਆ ਗਿਆ ਕਿ ਫਲਾਣੇ ਗੇਟ ਥਾਣੀ ਐਂਟਰ ਹੋਣਾ, ਅੰਦਰ ਜਾ ਕੇ ਆ ਕਰਨਾ। ਬਾਅਦ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਅੱਜ ਦਾ ਮੈਚ ਕਿਸ ਤਰ੍ਹਾਂ ਦਾ ਰਿਹਾ। ਇੱਥੋਂ ਤੱਕ ਵੀ ਆਖਿਆ ਗਿਆ ਕਿ ਜੇਕਰ ਹੁਣ ਇਹਨਾਂ ਸਾਰਿਆਂ ਨੂੰ ਅੱਜ ਜਿਹੜਾ ਸਬਕ ਨਾ ਦਿੱਤਾ ਗਿਆ ਤਾਂ ਫਿਰ ਕਦੀ ਸਬਕ ਨਹੀਂ ਦਿੱਤਾ ਜਾ ਸਕੂਗਾ। ਅਜਿਹੀ ਭਾਸ਼ਾ ਦਾ ਇਸਤੇਮਾਲ ਜਿਹੜਾ ਸੀ ਉਹ ਵੀ ਕੀਤਾ ਗਿਆ। ਫੇਸਬੁੱਕ ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਰਾਹੀਂ, ਫੇਸਬੁੱਕ ਦੇ ਅਕਾਊਂਟ ਦੇ ਰਾਹੀਂ ਕੁਛ ਅਜਿਹੇ ਚਿਹਰੇ ਜਿਹੜੇ ਆ ਜੀ ਉਹ ਸਾਹਮਣੇ ਆਏ ਆ ਜਿਹੜੇ ਕਿ ABV ਦੇ ਨਾਲ ਸੰਬੰਧਿਤ ਨੇ ਔਰ ਇਹ ਲੋਕ ਜਿਹੜੇ ਜੀ ਇਹਦੀ ਅਗਵਾਈ ਕਰਦੇ ਵੀ ਨਜ਼ਰ ਆਏ। ਇੱਕ ਜਿਹੜਾ ਯੈਲੋ ਟੀ-ਸ਼ਰਟ ਵਾਲਾ ਬੰਦਾ ਜਿਹੜਾ ਇਸ ਗੁੰਡਿਆਂ ਦੀ ਅਗਵਾਈ ਕਰ ਰਿਹਾ ਉਹਨਾਂ ਨੂੰ ਡੰਡੇ ਦੇ ਨਾਲ ਹਦਾਇਤਾਂ ਦੇ ਰਿਹਾ ਕਿੱਧਰ ਨੂੰ ਜਾਣਾ, ਉਹ ABVP ਦਾ ਸਰਗਰਮ ਮੈਂਬਰ ਹੈ ਔਰ ਉਹ ਪਿਛਲੇ ਸਮੇਂ ਤੋਂ ਇੱਥੇ ABVP ਦੇ ਹੋਣ ਵਾਲੇ ਜਿਹੜੇ ਪ੍ਰੋਟੈਸਟ ਹੈ ਉਹਨਾਂ ਦੇ ਵਿੱਚ ਵੀ ਸਿੱਧਾ ਜਿਹੜਾ ਜੀ ਉਹ ਹਿੱਸਾ ਲੈਂਦਾ ਰਿਹਾ। ਅਜੇ ਤੱਕ ਵੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਇਹਦੇ ਉੱਤੇ ਕੋਈ ਟਵੀਟ ਜਾਂ ਕੋਈ ਬਿਆਨ ਕਿਸੇ ਕਿਸਮ ਦਾ ਨਹੀਂ ਆਇਆ। ਇਹ ਜਿਹੜੇ ਮੁਜ਼ਾਹਰੇ ਨੇ ਜੀ ਇਹਨਾਂ ਦੇ ਵਿੱਚ ਲੋਕ ਫਿਲਮੀ ਜਿਹੜੇ ਕਲਾਕਾਰ ਨੇ ਉਹਨਾਂ ਤੋਂ ਇਲਾਵਾ ਨਾਮਵਰ ਹਸਤੀਆਂ ਜਿਨ੍ਹਾਂ ਦੇ ਵਿੱਚ ਵੱਡੇ ਬਿਜ਼ਨਸਮੈਨ ਵੀ ਸ਼ਾਮਲ ਨੇ, ਮਹਿੰਦਰਾ ਵਰਗੇ ਜਿਹੜਾ ਜੀ
ਉਹਨਾਂ ਨੇ ਵੀ ਟਵੀਟ ਕਰਕੇ ਇਸ ਹਿੰਸਾ ਦੇ ਖਿਲਾਫ ਖੜੇ ਹੋਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਆ, ਔਰ ਇਹ ਵੀ ਕਿਹਾ ਕਿ ਜੇ ਅੱਜ ਨਾ ਬੋਲੇ ਤਾਂ ਇਹ ਲੋਕ ਜਿਹੜੇ ਨੇ ਉਹ ਬੋਲਣ ਵਾਲਿਆਂ ਦੀ ਸੰਗੀ ਦਬਾ ਦੇਣਗੇ। ਬਿਲਕੁਲ ਇਹ ਜੀ ਗੁੰਡਾਗਰਦੀ ਤੇ ਉਤਰੀ ਹੋਈ ਆ ਸਰਕਾਰ ਤੇ। ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਸਮੁੱਚੇ ਸ਼ਹਿਰ ਆ ਜਿਹੜੇ ਉਹ ਵੀ ਰੋਸ ਮੁਜ਼ਾਹਰਿਆਂ 'ਚ ਸ਼ਾਮਲ। ਬਿਲਕੁਲ ਜੀ, ਜਿਹੜਾ ਪੰਜਾਬ ਵੀ ਹੈ ਜੀ ਉਹ ਛੂਟਾ ਨਹੀਂ ਰਿਹਾ, ਕਿਉਂਕਿ ਮੁਲਕ ਭਰ ਦੇ ਵਿੱਚ ਇਹ ਜਿਹੜੇ ਜੀ ਰੋਸ ਮੁਜ਼ਾਹਰੇ ਚੱਲ ਰਹੇ ਆ। ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਠਿੰਡਿਆਂ ਦੀਆਂ ਵਿਦਿਅਕ ਸੰਸਥਾਵਾਂ, ਰੋਪੜ, ਫਰੀਦਕੋਟ, ਨਵਾਂ ਸ਼ਹਿਰ, ਸੰਗਰੂਰ, ਅੰਮ੍ਰਿਤਸਰ, ਇੱਥੇ ਸਾਰੇ ਜਗ੍ਹਾ ਦੇ ਉੱਤੇ ਵੱਡੇ ਰੋਸ ਪ੍ਰਦਰਸ਼ਨ ਜਿਹੜੇ ਜੀ ਉਹ ਹੋਏ। ਵਿਦਿਆਰਥੀ ਜਥੇਬੰਦੀਆਂ ਦੇ ਨਾਲ ਕੁਝ ਜਿਹੜੇ ਆਮ ਲੋਕ ਨੇ ਉਹ ਵੀ ਸ਼ਾਮਲ ਹੋਏ, ਔਰ ਉਹਨਾਂ ਨੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਹਿੱਸਾ ਲਿਆ। ਪੰਜਾਬ ਦੇ ਵਿੱਚ ਇਹ ਜਿਹੜੇ ਰੋਸ ਮੁਜ਼ਾਹਰੇ ਸੀਗੇ, ਇਹ JNU ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਸੀ ਉਹ ਕੀਤੇ ਗਏ। ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ ਵਿੱਚ ਜਿਹੜੇ ਹਰਿਆਣੇ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਆਏ ਸੀਗੇ ਜੀ ਵੂਮਨ ਇੰਪਾਵਰਮੈਂਟ ਦੇ ਉੱਤੇ ਲੈਕਚਰ ਦੇਣ ਦੇ ਵਾਸਤੇ, ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਨਿਆਣਿਆਂ ਨੇ ਜਿਹੜਾ ਜੀ ਉਹ ਘੇਰ ਲਿਆ। ਜ਼ਬਰਦਸਤ ਰੋਸ ਮੁਜ਼ਾਹਰਾ ਜਿਹੜੇ ਸੀਗੇ ਜੀ ਉਹ ਇਹਨਾਂ ਦੇ ਖਿਲਾਫ ਕੀਤੇ ਗਏ, ਔਰ ਇੱਕ ਵਾਰੀ ਜਿਹੜਾ ਸੀਗਾ ਜੀ ਇਹਨਾਂ ਨੂੰ ਰੋਕਣਾ ਪੈ ਗਿਆ। ਆਪਣਾ ਜਿਹੜਾ ਭਾਸ਼ਣ ਸੀਗਾ ਜੀ, ਮੁੜ ਕੇ ਇਹਨਾਂ ਨੂੰ ਪੁਲਿਸ ਨੇ ਆ ਕੇ ਜਿਹੜਾ ਜੀ ਉੱਥੋਂ ਕੱਢਿਆ ਇਹਨਾਂ ਨੂੰ ਸਾਰਿਆਂ ਨੂੰ। ਫਿਰ ਜਿਹੜਾ ਸੀਗਾ ਜੀ ਅਗਲਾ ਸਮਾਗਮ ਸ਼ੁਰੂ ਹੋ ਸਕਿਆ। ਹੈਰਾਨੀ ਵਾਲੀ ਥੋੜੀ ਗੱਲ ਜਿਹੜੀ ਜੀ ਇਹ ਰਹੀ ਕਿ ਜਿਹੜੀਆਂ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ, ਕਾਂਗਰਸ ਨੇ ਇੱਥੇ ਕੁਝ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ, ਪਰ ਕਾਂਗਰਸ ਜਿਹੜੀ ਸੀ ਉਹ ਨਨਕਾਣਾ ਸਾਹਿਬ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਉਹਨਾਂ ਨੂੰ ਲੈ ਕੇ ਪੁਤਲੇ ਜਿਹੜੀ ਦੀ ਉਹ ਫੂਕਦੀ ਨਜ਼ਰ ਆਈ। ਇਹ JNU ਵਾਲੀਆਂ ਘਟਨਾਵਾਂ ਦੇ ਉੱਤੇ ਟਵੀਟ ਤੋਂ ਬਿਨਾਂ ਜਿਹੜੀ ਜੀ ਉਹ ਕਾਂਗਰਸ ਖੁੱਲ੍ਹ ਕੇ ਮੂਹਰੇ ਨਹੀਂ ਆਈ। ਕੁਛ ਇੱਕ ਸ਼ਹਿਰਾਂ ਨੂੰ ਜਿਹੜਾ ਜੀ ਉਹ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਹੈ ਉਹ ਕਿਸੇ ਰੋਸ ਮੁਜ਼ਾਹਰੇ ਦੇ ਵਿੱਚ ਨਜ਼ਰ ਨਹੀਂ ਆਈ, ਔਰ ਉਹਨਾਂ ਨੇ ਜਿਹੜਾ ਅੱਜ ਬਿਜਲੀ ਦੇ ਸੰਬੰਧ ਦੇ ਵਿੱਚ ਜਿਹੜਾ ਰੱਖਿਆ ਸੀਗਾ ਰੋਸ ਮੁਜ਼ਾਹਰਾ ਉਹ ਮੀਂਹ ਦੀ ਵਜ੍ਹਾ ਕਰਕੇ ਕੈਂਸਲ ਕਰ ਦਿੱਤਾ। ਇਹ ਕਿਹਾ ਕਿ ਉਹਦੀ ਨਵੀਂ ਤਰੀਕ ਜਿਹੜੀ ਵੀ ਉਹ ਦੇਊਗੀ। ਅਕਾਲੀ ਦਲ ਤੋਂ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਸੀ ਕਿ ਉਹ JNU ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਖੜੇ ਹੋਣਗੇ। ਸੋ ਇਸ ਪੁਆਇੰਟ ਆਫ ਵਿਊ ਦੇ ਨਾਲ ਪੰਜਾਬ ਜਿਹੜਾ ਜੀ ਇਹਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਘੱਟ ਰਹੀ। ਸਟੂਡੈਂਟ ਤਬਕਾ ਜਿਹੜਾ ਸੀਗਾ ਜੀ ਉਹੀ ਜ਼ਿਆਦਾ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਦਿਸਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਕੇਜਰੀਵਾਲ। ਉਸਨੇ ਕਿਹਾ ਕਿ ਜੇ ਅਸੀਂ ਕੋਈ ਕੰਮ ਨਹੀਂ ਕੀਤਾ ਤੇ ਸਾਨੂੰ ਵੋਟ ਨਾ ਪਾਇਓ। ਦਿੱਲੀ ਦੇ ਵਿੱਚ ਚੋਣਾਂ ਦਾ ਜਿਹੜਾ ਜੀ ਬਿਗਲ ਵੱਜ ਗਿਆ, ਔਰ ਇੱਕਦਮ ਸਰਗਰਮੀਆਂ ਜਿਹੜੀਆਂ ਜੀ ਉਹ ਚੋਣਾਂ ਦੀਆਂ ਤੇਜ਼ ਹੋ ਗਈਆਂ ਨੇ। ਵਿਧਾਨ ਸਭਾ ਦੀਆਂ 70 ਸੀਟਾਂ ਨੇ ਜਿਹਦੇ ਉੱਤੇ 8 ਫਰਵਰੀ ਨੂੰ ਵੋਟਾਂ ਪੈਣਗੀਆਂ। 11 ਫਰਵਰੀ ਨੂੰ ਇਹਦੇ ਨਤੀਜੇ ਜਿਹੜੇ ਆ ਜੀ ਉਹ ਐਲਾਨੇ ਜਾਣਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁੰਝਾ ਫੇਰ ਜਿੱਤ ਆਮ ਆਦਮੀ ਪਾਰਟੀ ਨੇ ਪ੍ਰਾਪਤ ਕੀਤੀ ਸੀ। 70 ਦੇ ਵਿੱਚੋਂ 67 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਸੀ। 3 ਸੀਟਾਂ ਜਿਹੜੀਆਂ ਜੀ ਉਹ ਭਾਜਪਾ ਨੂੰ ਮਿਲੀਆਂ ਸੀਗੀਆਂ। ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਅਸੀਂ ਕਿਸੇ ਕਿਸਮ ਦੀ ਨੈਗੇਟਿਵ ਰਾਜਨੀਤੀ ਨਹੀਂ ਕਰਨੀ, ਗਾਲੀ ਗਲੋਚ ਜਿਹੜੀ ਦੀ ਉਹ ਨਹੀਂ ਕਰਨੀ, ਅਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਚੋਣ ਲੜਨੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਖਿਆ, ਸਿਹਤ ਸੇਵਾਵਾਂ, ਸੜਕਾਂ, ਬਿਜਲੀ, ਪਾਣੀ ਤੇ ਕੱਚੀਆਂ ਕਲੋਨੀਆਂ ਦੇ ਵਿਕਾਸ ਦੇ ਮਾਮਲੇ ਦੇ ਉੱਤੇ ਅਸੀਂ ਵੋਟ ਮੰਗਾਂਗੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਥੋਂ ਤੱਕ ਜਿਹੜਾ ਜੀ ਕਿਹਾ ਕਿ ਜੇ ਦਿੱਲੀ ਦੇ ਲੋਕ ਸਮਝਦੇ ਆ ਕਿ ਅਸੀਂ ਕੰਮ ਕੀਤਾ, ਚੰਗਾ ਕੰਮ ਕੀਤਾ, ਸਾਨੂੰ ਵੋਟਾਂ ਪਾ ਦਿਓ, ਨਹੀਂ ਤਾਂ ਸਾਨੂੰ ਵੋਟਾਂ ਬੇਸ਼ੱਕ ਨਾ ਪਾਓ। 1 ਕਰੋੜ 46 ਲੱਖ ਵੋਟਰ ਜਿਹੜੇ ਜੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ, ਜਿਹਦੇ ਵਿੱਚ 66,35,000 ਔਰਤਾਂ ਨੇ। ਔਰ ਦਿੱਲੀ ਦੇ ਵਿੱਚ ਪਹਿਲੀ ਵਾਰੀ ਵੋਟਰਾਂ ਦੇ ਵਾਸਤੇ QR ਕੋਡ ਵਾਲੀ ਜਿਹੜੀ ਹੈ ਜੀ ਉਹ ਪਰਚੀਆਂ ਦਿੱਤੀਆਂ ਜਾਣਗੀਆਂ। ਇਹਦੇ ਨਾਲ ਵੋਟਰਸ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਤੇਜ਼ ਹੋਊਗੀ। ਇਹ ਮੁਕਾਬਲਾ ਜਿਹੜਾ ਜੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜਾਪ ਰਿਹਾ ਹੈ। ਕਾਂਗਰਸ ਜਿਹੜੀ ਹੈ ਜੀ ਉਹ ਤੀਜੇ ਨੰਬਰ ਦੇ ਉੱਤੇ ਆ। ਜੇ ਕਾਂਗਰਸ ਮਜ਼ਬੂਤ ਹੁੰਦੀ ਹੈ ਦਿੱਲੀ ਦੇ ਵਿੱਚ, ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਊਗਾ। ਇਹਦਾ ਫਾਇਦਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਲਿਜਾਊਗੀ। ਮੌਜੂਦਾ ਸਥਿਤੀ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਹੈ ਉਹਨਾਂ ਨੂੰ ਚਿਹਰੇ ਦੀ ਘਾਟ ਜਿਹੜੀ ਆ ਉਹ ਰੜਕ ਰਹੀ ਹੈ।
ਕਾਂਗਰਸ ਦੇ ਕੋਲੇ ਕੋਈ ਅਜਿਹਾ ਨੇਤਾ ਨਿਗਾ ਜਿਹੜਾ ਕਿ ਸ਼ੀਲਾ ਦੀਕਸ਼ਿਤ ਹੋਰਾਂ ਤੋਂ ਬਾਅਦ ਇਹਦੀ ਕਮਾਂਡ ਸੰਭਾਲ ਸਕੇ। ਬਲਕਿ ਪਿਛਲੇ ਸਾਲਾਂ ਦੇ ਦੌਰਾਨ ਕਾਂਗਰਸ ਨੇ ਕਿਸੇ ਨੇਤਾ ਨੂੰ ਜਾਂ ਇੱਕ ਨੇਤਾ ਨੂੰ ਉਭਾਰਨ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਨਹੀਂ ਕੀਤੀ, ਜਿਹਦਾ ਖਮਿਆਜ਼ਾ ਉਹਨੂੰ ਇੱਕ ਵਾਰੀ ਫੇਰ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ। ਪਿਛਲੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਇੱਕ ਸਾਬਕਾ ਆਫੀਸਰ ਕਿਰਨ ਬੇਦੀ ਹੋਰਾਂ ਨੂੰ ਮੂਹਰੇ ਲਾਇਆ ਸੀ ਔਰ ਇਸ ਦੇ ਵਿੱਚ ਕਿਰਨ ਬੇਦੀ ਜਿਹੜੇ ਸਨ ਉਹ ਬੁਰੇ ਤਰੀਕੇ ਦੇ ਨਾਲ ਫਲੋਪ ਹੋਏ ਸਨ। ਭਾਰਤੀ ਜਨਤਾ ਪਾਰਟੀ ਇੱਕ ਵਾਰੀ ਫੇਰ ਇੱਕ ਹੋਰ ਚਿਹਰੇ ਦੀ ਭਾਲ ਦੇ ਵਿੱਚ ਹੈ, ਜਿਹਨੂੰ ਇੱਥੇ ਦਿੱਲੀ ਦੇ ਵਿੱਚ ਮੂਹਰੇ ਲਾ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਖੜਾ ਕੀਤਾ ਜਾ ਸਕੇ। ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਇੱਥੇ ਨੈਸ਼ਨਲ ਮੁੱਦੇ ਉਭਾਰ ਕੇ ਲੜਾਈ ਅਰਵਿੰਦ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਬਣਾਈ ਜਾਵੇ, ਜਦੋਂ ਕਿ ਆਮ ਆਦਮੀ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਇਸ ਲੜਾਈ ਨੂੰ ਨੈਸ਼ਨਲ ਮੁੱਦਿਆਂ ਨੂੰ ਉੱਭਰਨ ਨਾ ਦਿੱਤਾ ਜਾਵੇ, ਬਲਕਿ ਲੋਕਲ ਇਸ਼ੂਜ਼ ਜਿਹੜੇ ਨੇ ਉਹ ਉਭਾਰੇ ਜਾਣ। ਵੇਖਣਾ ਇਹ ਹੋਊਗਾ ਕਿ ਕਿਹੜੀ ਜਿਹੜੀ ਧਿਰ ਹੈ ਉਹ ਆਪਣੀ ਚਾਲ ਦੇ ਵਿੱਚ ਕਾਮਯਾਬ ਹੁੰਦੀ ਹੈ, ਕਿਉਂਕਿ ਜੇ ਰਾਮਲੀਲਾ ਗਰਾਊਂਡ ਦੇ ਵਿੱਚ ਦਿੱਤਾ ਗਿਆ ਨਰਿੰਦਰ ਮੋਦੀ ਹੋਰਾਂ ਦਾ ਭਾਸ਼ਣ ਦੇਖੀਏ ਜਾਂ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਭਾਸ਼ਣ ਦੇਖੀਏ, ਤੇ ਦੋਵਾਂ ਦੇ ਵਿੱਚ ਨੈਸ਼ਨਲ ਮੁੱਦੇ ਜਿਹੜੇ ਦੀ ਉਹ ਹਾਵੀ ਨੇ। ਲੋਕਲ ਮੁੱਦਾ ਕੋਈ ਜਿਹੜਾ ਜੀ ਉਹ ਹੈ ਨਹੀਂ ਗਾ ਭਾਰਤੀ ਜਨਤਾ ਪਾਰਟੀ ਦੇ ਕੋਲੇ, ਕਿਉਂਕਿ ਉਹਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਦੀ ਇਹ ਬਣ ਰਹੀ ਆ ਕਿ ਦਿੱਲੀ ਦੀ ਸਰਕਾਰ ਜਿਹੜੀ 5 ਸਾਲ ਪੂਰੇ ਕਰ ਰਹੀ ਆ ਉਹਦੇ ਉੱਤੇ ਕਿਸੇ ਕਿਸਮ ਦੇ ਘੁਟਾਲੇ ਜਾਂ ਕਰਪਸ਼ਨ ਦਾ ਕੋਈ ਦੋਸ਼ ਜਿਹੜਾ ਉਹ ਲੱਗਿਆ ਨਹੀਂ, ਜਿਹਦੇ ਕਰਕੇ ਉਹ ਨੈਸ਼ਨਲ ਮੁੱਦਿਆਂ ਨੂੰ ਪਹਿਲ ਜਿਹੜੀ ਦੀ ਉਹ ਦੇਊਗੀ। ਪਰ ਇੱਥੇ ਇਹ ਵੀ ਕਹਿਣਾ ਜਿਹੜਾ ਜੀ ਉਹ ਗਲਤ ਨਹੀਂ ਹੋਊਗਾ ਕਿ ਝਾਰਖੰਡ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਇਸੇ ਤਰੀਕੇ ਦੇ ਨਾਲ ਨੈਸ਼ਨਲ ਮੁੱਦੇ ਉਭਾਰੇ ਸਨ, ਜਦੋਂ ਕਿ ਝਾਰਖੰਡ ਮੁਕਤੀ ਮੋਰਚਾ ਉੱਥੋਂ ਦੇ ਲੋਕਲ ਇਸ਼ੂਜ਼ ਜਿਹੜੇ ਸੀ ਉਹ ਉਭਾਰਨ ਦੇ ਵਿੱਚ ਸਫਲ ਰਿਹਾ ਸੀਗਾ, ਜਿਹਦੇ ਕਰਕੇ ਝਾਰਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦਿਖਾਣੀ ਪਈ ਸੀ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ। ਉਸਨੇ ਭੁੱਖ ਹੜਤਾਲ ਦਾ ਵੀ ਕਹਿੰਦੇ ਵੀ ਰੱਖਣੀ ਸੀਗੀ, ਖਿਆਲ ਛੱਡ ਦਿੱਤਾ। ਐਕਚੁਅਲੀ ਜੀ ਬਲਵੰਤ ਸਿੰਘ ਰਾਜੋਆਣਾ ਹੁਦੀ ਜਿਹੜੇ ਨੇ ਉਹ ਚਿੱਠੀਆਂ ਤਾਂ ਬਹੁਤ ਜਿਹੜੀਆਂ ਦੀ ਉਹ ਅਕਾਲੀ ਦਲ ਦੇ ਬਾਦਲ ਦੇ ਹੱਕ ਦੇ ਵਿੱਚ ਲਿਖਦੇ ਰਹੇ, ਜਦੋਂ ਵੀ ਚੋਣਾਂ ਆਈਆਂ, ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਸੀ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਸੀ। ਪਰ ਪਿਛਲੇ ਦਿਨੀ ਜਦੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਜਿਹੜਾ ਜੀ ਉਹ ਆ ਗਿਆ ਕਿ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਜਿਹੜੀ ਫਾਂਸੀ ਆ ਉਹ ਰੱਦ ਕਰਕੇ ਉਹ ਉਮਰ ਕੈਦ ਹੋ ਰਹੀ ਆ। ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਿਆਨ ਜਿਹੜਾ ਸੀਗਾ ਉਹ ਗ੍ਰਹਿ ਮੰਤਰੀ ਹੋਰਾਂ ਦਾ ਆ ਗਿਆ ਕਿ ਅਜਿਹਾ ਕੁਛ ਨਹੀਂ ਹੋ ਰਿਹਾ, ਇਹ ਸਜ਼ਾ ਜਿਹੜੀ ਹੈ ਜੀ ਉਹ ਰੱਦ ਨਹੀਂ ਕੀਤੀ ਗਈ। ਤਾਂ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਕੁੜਿੱਕੀ 'ਚ ਫਸ ਗਿਆ। ਨਾ ਅਕਾਲੀ ਦਲ ਨੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਸੀ ਇਸ ਫੈਸਲੇ ਦੇ ਵਿਰੁੱਧ ਦੇ ਵਿੱਚ ਜਾ ਕੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕੀਤੀ, ਨਾ ਪ੍ਰਧਾਨ ਮੰਤਰੀ ਨਾਲ ਕੀਤੀ। ਕਹਿੰਦੇ ਰਹੇ ਕਿ ਇਹਦਾ ਅਸੀਂ ਜਿਹੜਾ ਜੀ ਉਹ ਮੁੱਦਾ ਉਠਾਵਾਂਗੇ। ਬਲਵੰਤ ਸਿੰਘ ਰਾਜੋਆਣਾ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਪੁਰਾਣਾ ਹਥਿਆਰ ਜਿਹੜਾ ਅਪਣਾਇਆ, ਇਹ ਕਿਹਾ ਕਿ 11 ਜਨਵਰੀ ਤੋਂ ਭੁੱਖ ਹੜਤਾਲ ਤੇ ਚਲੇ ਜਾਣਗੇ। ਕਾਰਨ ਇਹ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਜਿਹੜਾ ਜੀ ਉਹਨੇ ਇਸ ਮਾਮਲੇ ਦੇ ਉੱਤੇ ਰਾਸ਼ਟਰਪਤੀ ਨੂੰ ਕੋਈ ਪ੍ਰੈਸ਼ਰ ਨਹੀਂ ਪਾਇਆ ਕਿ ਉਹਨਾਂ ਦੀ ਜਿਹੜੀ ਅਪੀਲ ਆ ਰਾਸ਼ਟਰਪਤੀ ਦੇ ਕੋਲੇ ਇਹਦਾ ਹੱਲ ਜਿਹੜਾ ਕਢਵਾਇਆ ਜਾਵੇ, ਕਿਉਂਕਿ ਸਿਆਸੀ ਜਿਹੜਾ ਜੀ ਇਹਦੇ ਕੁਝ ਕਾਰਨ ਨੇ ਪਿਛਲੇ। ਤੇ ਅਕਾਲੀ ਦਲ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਫਸਦਾ ਜਦੋਂ ਨਜ਼ਰ ਆਇਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੇਲ੍ਹ ਦੇ ਵਿੱਚ ਭੇਜਿਆ, ਜਿੱਥੇ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੇ ਨਾਲ। ਬਾਹਰ ਆ ਕੇ ਜਿਹੜਾ ਜੀ ਇਹ ਗੱਲ ਆਖੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਰਾਸ਼ਟਰਪਤੀ ਨੂੰ ਮਿਲੂਗੀ, ਗ੍ਰਹਿ ਮੰਤਰੀ ਨੂੰ ਜਿਹੜਾ ਜੀ ਉਹ ਮਿਲੂਗੀ ਔਰ ਉਹਨਾਂ ਨੂੰ ਆਖੂਗੀ ਕਿ ਬਲਵੰਤ ਸਿੰਘ ਰਾਜੋਆਣਾ ਵਾਲੇ ਮਾਮਲੇ ਦੇ ਉੱਤੇ ਛੇਤੀ ਜਿਹੜਾ ਜੀ ਉਹ ਫੈਸਲਾ ਲਿਆ ਜਾਵੇ, ਇਹਦਾ ਨਿਪਟਾਰਾ ਜਿਹੜਾ ਜੀ ਉਹ ਛੇਤੀ ਕੀਤਾ ਜਾਵੇ। ਇਹ ਵੀ ਬਾਹਰ ਆ ਕੇ ਕਹਿਤਾ ਕਿ ਉਹਨਾਂ ਦੀ ਅਪੀਲ ਨੂੰ ਮੰਨਦਿਆਂ ਹੋਇਆ ਬਲਵੰਤ ਸਿੰਘ ਰਾਜੋਆਣਾ ਨੇ 11 ਤਰੀਕ ਤੋਂ ਜਿਹੜੀ ਭੁੱਖ ਹੜਤਾਲ ਕਰਨੀ ਸੀਗੀ ਉਹਦਾ ਖਿਆਲ ਹਾਲ ਦੀ ਘੜੀ ਜਿਹੜਾ ਜੀ ਉਹ ਛੱਡ ਦਿੱਤਾ। ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹੁਣ ਉਹ ਇਸ ਮਸਲੇ ਨੂੰ ਜਿਹੜਾ ਜੀ ਉਹ ਛੇਤੀ ਲੈ ਕੇ ਜਿਹੜਾ ਜੀ ਉਹ ਜਾਊਗੀ। ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਖਾਸ ਤੌਰ ਦੇ ਉੱਤੇ ਉਹ ਕਿਵੇਂ ਇਹਨੂੰ ਜਿਹੜਾ ਜੀ ਗ੍ਰਹਿ ਮੰਤਰਾਲੇ ਦੇ ਕੋਲੇ ਚੁੱਕਦਾ, ਕਿਉਂਕਿ ਹਰ ਗੱਲ ਜਿਹੜਾ ਜੀ ਅਕਾਲੀ ਦਲ ਬਾਦਲ ਇਸ ਪੱਖੋਂ ਡਰੂ ਹੋ ਕੇ ਜਿਹੜਾ ਜੀ ਚੁੱਕ ਰਿਹਾ ਵੀ ਕਿਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀ ਲੀਡਰਸ਼ਿਪ ਜਿਹੜੀ ਆ ਉਹਨਾਂ ਦੇ ਵਿਰੁੱਧ ਨਾ ਹੋ ਜਾਏ, ਉਹਨਾਂ ਦੇ ਕੋਲੇ ਇੱਕ ਜਿਹੜਾ ਮੰਤਰਾਲਾ ਹੈ ਕਿਤੇ ਉਹ ਨਾ
ਖੁੱਸ ਜਾਵੇ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨਾਂ ਤੋਂ ਪੈਰ ਜਿਹੜੇ ਦੀ ਉਹ ਪਿਛਾਂਹ ਨਾ ਖਿੱਚ ਲਵੇ। ਇਸ ਕਰਕੇ ਇਹ ਜਿਹੜੀ ਅਹਿਮ ਜਿਹੜੀ ਮੰਗ ਹੈ ਜੀ, ਇਹਨੂੰ ਲਿਜਾਂਦਾ ਕੇਂਦਰ ਤੱਕ ਜਾਂ ਨਹੀਂ, ਇਹ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ। ਪਰ ਹਾਲ ਦੀ ਘੜੀ ਜਿਹੜਾ ਜੀ ਉਹ ਅਕਾਲੀ ਦਲ ਦੀ ਮੁਸ਼ਕਲ ਇਸ ਪੱਖੋਂ ਘਟੀ ਆ ਕਿ 11 ਤਰੀਕ ਨੂੰ ਬਲਵੰਤ ਸਿੰਘ ਰਾਜੋਆਣਾ ਹੋਰੀ ਭੁੱਖ ਹੜਤਾਲ ਜਿਹੜਾ ਦੀ ਉਹ ਨਹੀਂ ਰੱਖਣਗੇ। ਇਹਦੇ ਵਿੱਚ ਕੋਈ ਟਾਈਮ ਲਿਮਿਟ ਤਾਂ ਜਿਹੜੀ ਹੈ ਜੀ ਉਹ ਦੋਵਾਂ ਧਿਰਾਂ ਨੇ ਨਹੀਂ ਰੱਖੀ ਕਿ ਕਦੋਂ ਤੱਕ ਇਹ ਮਸਲਾ ਕੇਂਦਰ ਦੇ ਕੋਲੇ ਉਠਾਇਆ ਜਾਊਗਾ। ਜੀ, ਤੇ ਅੱਗੇ ਗੱਲ ਕਰਦੇ ਆ, ਜਿਸ ਤਰ੍ਹਾਂ ਹੁਣ ਦੇਖਦੇ ਆ ਕਾਂਗਰਸੀ ਵਿਧਾਇਕ ਆ, ਕੋਈ ਕਿੱਧਰੋਂ ਬੋਲ ਪੈਂਦਾ, ਕੋਈ ਕਿੱਧਰੋਂ ਬੋਲਦਾ। ਹੁਣ ਗੁਰਦਾਸਪੁਰ ਦੇ ਵਿੱਚ ਜਿਹੜੇ 2 ਵਿਧਾਇਕ ਆ ਉਹਨਾਂ ਦੇ ਬਾਗੀ ਸੁਰ, ਜੇ ਸੋਸ਼ਲ ਮੀਡੀਆ ਦੀ ਮੰਨੀਏ ਤਾਂ ਕੱਲ ਮੁੱਖ ਮੰਤਰੀ ਹੋਰਾਂ ਨੇ ਪਟਿਆਲਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ 2 ਵਿਧਾਇਕ ਨੇ, ਇੱਕ ਤਾਂ ਇੱਥੋਂ ਘਨੌਰ ਤੋਂ ਆ ਮਦਨ ਲਾਲ ਜਲਾਲਪੁਰ ਤੇ ਦੂਜੇ ਰਾਜਪੁਰਾ ਤੋਂ ਆ ਹਰਦਿਆਲ ਸਿੰਘ ਕੰਬੋਜ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ। ਦੋਨਾਂ ਨੇ ਫੋਟੋਆਂ ਜਿਹੜੀਆਂ ਦੀ ਬਾਹਰ ਆ ਕੇ ਪਾਤੀਆਂ ਕਿ ਮੁੱਖ ਮੰਤਰੀ ਹੋਰਾਂ ਦੇ ਨਾਲ ਮੁਲਾਕਾਤ ਹੋ ਗਈ। ਹੁਣ ਇੱਥੇ ਜਿਹੜੀ ਡਿਵੈਲਪਮੈਂਟ ਹੈ ਜੀ ਉਹ ਬੜੀ ਤੇਜ਼ ਹੋਊਗੀ। ਇਹਦਾ ਮਤਲਬ ਪਹਿਲਾਂ ਜਿਹੜੀ ਜੀ ਉਹ ਸਲੋ ਸੀਗੀ। ਇਹ ਪਟਿਆਲਾ ਡਿਸਟ੍ਰਿਕਟ ਦੇ ਨਾਲ ਰਿਲੇਟਡ 4 ਵਿਧਾਇਕ ਨੇ ਜਿਨ੍ਹਾਂ ਦੀਆਂ ਸੁਰਾਂ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਵਿਰੋਧੀ ਜਿਹੜੀਆਂ ਦੀ ਉਹ ਰਹੀਆਂ ਨੇ। ਇੰਨਾ ਸਮਾਂ ਜਿਹੜਾ ਸੀਗਾ ਜੀ ਉਹ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਨੂੰ ਲੱਗ ਗਿਆ। ਉਹ ਵੀ 2 ਜਣਿਆਂ ਦੀ ਮੁਲਾਕਾਤ ਹੋਈ, 2 ਅਜੇ ਜਿਹੜਾ ਜੀ ਉਹ ਰਹਿੰਦੇ ਆ, ਉਹ ਰਿੰਗ ਵੜਿੰਗ ਆਪਣੀ ਜਗ੍ਹਾ ਦੇ ਉੱਤੇ ਹੋਏ ਆ। ਹੁਣ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚੋਂ 2 ਜਿਹੜੇ ਨੇ ਜੀ ਵਿਧਾਇਕ, ਉਹਨਾਂ ਇੱਕ ਵਿਧਾਇਕ ਨੇ ਜੀ, ਇੱਕ ਜਿਹੜੇ ਉਹ ਸਾਬਕਾ ਵਿਧਾਇਕ ਨੇ, ਉਹਨਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਦੀ ਉਹ ਉੱਠ ਪਈਆਂ ਨੇ। ਇੱਥੇ ਬਟਾਲਾ ਤੋਂ ਵਿਧਾਇਕ ਰਹਿ ਚੁੱਕੇ ਜਿਹੜੇ ਕਾਂਗਰਸੀ ਆਗੂ ਨੇ ਅਸ਼ਵਨੀ ਸੇਖੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉੱਤੇ ਜਿਹੜਾ ਜੀ ਇਹਨਾਂ ਨੇ ਹਮਲੇ ਜਿਹੜੇ ਜੀ ਉਹ ਬੋਲੇ ਨੇ। ਇਹਦੇ ਵਿੱਚ ਜਿਹੜੇ ਜੀ ਫਤਿਹ ਜੰਗ ਸਿੰਘ ਬਾਜਵਾ ਉਹ ਵੀ ਜਿਹੜੇ ਜੀ ਉਹ ਸ਼ਾਮਲ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਆ ਜੀ ਉਹ ਉਹਨਾਂ ਦੇ ਹਲਕੇ ਦੇ ਵਿੱਚ ਸਿੱਧਮ ਸਿੱਧੀ ਦਖਲਅੰਦਾਜ਼ੀ ਕਰ ਰਹੇ ਆ ਤੇ ਵਿਕਾਸ ਕਾਰਜ ਜਿਹੜੇ ਆ ਜੀ ਉਹ ਉੱਥੇ ਆਰੰਭ ਕਰਾ ਕੇ ਉਹਨਾਂ ਦੇ ਹਲਕਿਆਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਜੀ ਉਹ ਕਰ ਰਿਹਾ ਤੇ ਉਹਨਾਂ ਦੀ ਪੋਜੀਸ਼ਨ ਨੂੰ ਖਰਾਬ ਕਰ ਰਿਹਾ। ਸੇਖੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਆਪਣੇ ਹਲਕੇ ਦੀ ਚਿੰਤਾ ਛੱਡ ਕੇ ਉਹਨਾਂ ਦੇ ਹਲਕੇ ਦੇ ਵਿੱਚ ਦਖਲ ਦੇ ਰਿਹਾ, ਇੱਥੇ ਆ ਕੇ ਨੀਂਹ ਪੱਥਰ ਰੱਖਣ ਦਾ ਕੰਮ ਜਿਹੜਾ ਜੀ ਉਹ ਕਰ ਰਹੇ ਆ। ਕਈ ਜਿਹੜੇ ਬਹੁਤ ਸਾਰੇ ਕਾਂਗਰਸੀ ਆਗੂ ਸੀਗੇ ਉਹਨਾਂ ਨੇ ਬਾਜਵਾ ਦੇ ਵੱਲੋਂ ਬਟਾਲਾ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਜਿਹੜੇ ਜੀ ਉਹ ਖਫਾ ਨੇ ਔਰ ਇਹ ਜਿਹੜਾ ਜੀ ਕਿਹਾ ਕਿ ਉਹਨਾਂ ਨੂੰ ਇਸ ਹਲਕੇ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਜਿਹੜੀ ਆ ਉਹ ਨਹੀਂ ਸੀ ਕਰਨੀ ਚਾਹੀਦੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਆ ਜੀ ਕਹਿੰਦੇ ਆ ਕਿ ਵਿਕਾਸ ਦਾ ਵਿਰੋਧ ਇਹ ਕੀਤਾ ਜਾ ਰਿਹਾ। ਉਹ ਕਹਿੰਦੇ ਕਿ ਮੈਨੂੰ ਜੋ ਹਾਈ ਕਮਾਂਡ ਨੇ ਕਿਹਾ ਮੈਂ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਕੰਮ ਕਰ ਰਿਹਾ। ਮਤਲਬ ਕਿ ਉਹਨਾਂ ਨੇ ਕਹਿਣ ਦੀ ਇਹ ਕੋਸ਼ਿਸ਼ ਕੀਤੀ ਆ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਉਹ ਦੂਜੇ ਹਲਕਿਆਂ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਦਖਲ ਅੰਦਾਜ਼ੀ ਕਰਨ। ਕਾਂਗਰਸ ਦੇ ਅੰਦਰ ਜੇ ਇਹੋ ਜਿਹੇ ਹਾਲਾਤ ਜਿਹੜੇ ਜੀ ਉਹ ਸਰਕਾਰ ਦੇ ਵਿੱਚ ਚੱਲ ਰਹੇ ਆ, ਉੱਥੇ ਹਾਲਾਤ ਜਿਹੜੇ ਜੀ ਇਦਾਂ ਦੇ ਜ਼ਰੂਰ ਹੈਗੇ ਵੀ ਚਲੋ ਅੱਜ ਕੁਝ ਨਹੀਂ ਹੋਇਆ ਤੇ ਕੱਲ ਨੂੰ ਕੁਝ ਜਿਹੜਾ ਜੀ ਉਹ ਹੋ ਸਕਦਾ। ਇਹ ਵੀ ਕਿਹਾ ਜਾ ਰਿਹਾ ਕਿ ਹਲਕਾ ਗਿੱਦੜਬਾਹਾ ਤੋਂ ਜਿਹੜੇ ਵਿਧਾਇਕ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਮੁੱਖ ਮੰਤਰੀ ਦੇ ਸਲਾਹਕਾਰ ਜਿਹੜਾ ਜੀ ਉਹ ਲਾਇਆ ਗਿਆ ਸੀ, ਉਹ ਆਪਣਾ ਅਸਤੀਫਾ ਜੇਬ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਘੁੰਮ ਰਹੇ ਨੇ ਔਰ ਇਹ ਵੀ ਗੱਲ ਕਹਿੰਦੇ ਆ ਕਿ ਉਹ ਅਸਤੀਫਾ ਜਿਹੜਾ ਜੀ ਦੇ ਸਕਦੇ ਆ ਕਿਉਂਕਿ ਉਹ ਖੁਸ਼ ਨਹੀਂ ਜਾਪਦੇ। ਖੁਸ਼ ਨਾ ਹੋਣ ਦਾ ਕਾਰਨ ਜਿਹੜਾ ਜੀ ਉਹਨਾਂ ਦਾ ਇਹ ਕਿਹਾ ਜਾ ਰਿਹਾ ਕਿ ਇੱਕ ਅਹੁਦਾ ਜਿਹੜਾ ਜੀ ਉਹ ਮੰਤਰੀ ਮੰਡਲ ਦਾ ਖਾਲੀ ਆ, ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਾਇਆ ਜਾਣਾ ਸੀਗਾ। ਇਹ ਮੰਤਰਾਲਾ ਪਾਵਰਕਾਮ ਦਾ ਹੈ ਜਿਹੜਾ ਕਿ ਮੁੱਖ ਮੰਤਰੀ ਹੋਰਾਂ ਨੇ ਆਪਣੇ ਕੋਲੇ ਰੱਖਿਆ ਹੋਇਆ। ਇਹਨੂੰ ਲੈ ਕੇ ਇਹ ਜੱਦੋਜਹਿਦ ਜਿਹੜੀ ਜੀ ਉਹ ਹੋ ਸਕਦੀ ਆ। ਪਰ ਕਾਂਗਰਸੀ ਜਿਹੜੇ ਨੇ ਜੀ ਉਹ 2 ਦਿਨ ਬੋਲਦੇ ਆ ਜਦੋਂ ਉਹਨਾਂ ਨੂੰ ਜਿਹੜਾ ਜੀ ਉਹ ਸੱਦ ਕੇ ਵਰਾ ਕੇ ਜਾਂ ਤਾਂ ਹੈਲੀਕਾਪਟਰ ਤੇ ਝੂਟੇ ਦੇ ਦਿੱਤੇ ਜਾਂਦੇ ਆ ਜਾਂ ਫਿਰ ਉਹਨਾਂ ਨੂੰ ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਦੇ ਨਾਲ ਫੋਟੋ ਖਿਚਾ ਕੇ ਆਪਣੇ ਪੇਜ ਦੇ ਉੱਤੇ ਪਾ ਦਿੰਦੇ ਆ ਤੇ ਜਿਹੜੇ ਕਾਂਗਰਸੀ ਵਿਧਾਇਕ ਨੇ ਇੰਨੇ ਕੁ ਨਾਲ ਖੁਸ਼ ਹੋ ਜਾਂਦੇ ਆ ਵੀ ਲੋ ਹੋਰ ਨਹੀਂ ਤੁਹਾਨੂੰ ਮੁੱਖ ਮੰਤਰੀ ਮਿਲ ਤਾਂ ਪਏ, ਹਰੇਕ ਨੂੰ ਥੋੜੀ ਮਿਲਦੇ ਆ ਜੀ। ਬਿਲਕੁਲ, ਪਰ ਲੋਕਾਂ ਦਾ ਨਹੀਂ ਨਾ ਸੋਚਦੇ, ਆਪਣਾ ਹੀ ਹੁੰਦਾ ਕਿ ਆਪਣੀ ਕਿਸ ਤਰ੍ਹਾਂ ਅੰਦਰ ਗਤੀ ਹੁੰਦੀ ਆ। ਅੱਗੇ ਗੱਲ ਕਰਦੇ ਹਾਂ ਅਕਾਲ ਤਖਤ ਦੇ ਜਥੇਦਾਰ ਦੀ, ਤੇ ਉਸ ਨੇ ਅਕਾਲੀ ਜਥੇਦਾਰ ਆ ਉਹ ਫਸਾਇਆ, ਬਿਆਨ ਬੜੇ ਜੀ ਆ ਰਹੇ ਆ, ਪਤਾ ਨਹੀਂ ਕੀ ਗੱਲ ਆ ਕਿ ਅੰਦਰੋਂ ਗਤੀ ਗੱਲ ਕੀ ਹੈਗੀ ਆ। ਬਿਲਕੁਲ ਜੀ, ਇਹ ਅਜਿਹੇ ਬਿਆਨ ਜਿਹੜੇ ਨੇ ਜੀ ਇਹ ਪਹਿਲੀ ਵਾਰੀ ਨੀਗਾ। ਵੈਸੇ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲਿਆ ਉਸ ਟਾਈਮ ਕਰਤਾਰਪੁਰ ਜਾ ਕੇ ਜਿਹੋ ਜਿਹਾ ਬਿਆਨ ਜਿਹੜਾ ਸੀਗਾ ਉਹ ਅਕਾਲ ਤਖਤ ਤੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਦਿੱਤਾ ਸੀਗਾ ਕਿ ਜਿਹੜਾ ਸਿੱਖ ਭਾਈਚਾਰਾ ਉਹ ਹਮੇਸ਼ਾ ਮਜ਼ਲੂਮਾਂ ਦੇ ਨਾਲ ਖੜਦਾ ਰਿਹਾ। ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਜ਼ਰੂਰਤ ਸੀ ਅਸੀਂ ਕਸ਼ਮੀਰੀ ਪੰਡਤਾਂ ਦੇ ਨਾਲ ਖੜੇ। ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਕਸ਼ਮੀਰੀਆਂ ਨੂੰ ਹੈ, ਅਸੀਂ ਉਹਨਾਂ ਦੇ ਨਾਲ ਜਿਹੜਾ ਜੀ ਉਹ ਖੜੇ ਹਾਂ। ਉਦੋਂ ਵੀ ਇਸ ਬਿਆਨ ਦਾ, ਇਸ ਪੁਆਇੰਟ ਆਫ ਵਿਊ ਦੇ ਨਾਲ ਨੋਟਿਸ ਲਿਆ ਗਿਆ ਸੀਗਾ ਕਿ ਕਸ਼ਮੀਰ ਦੇ ਰਾਜ ਦਾ ਦਰਜਾ ਖਤਮ ਕਰਨ ਦੇ ਵਾਸਤੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ। ਕੇਂਦਰੀ ਮੰਤਰੀ ਜਿਹੜੇ ਨੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਲਾਈ ਸੀ। ਅਕਾਲੀ ਦਲ ਨੇ ਜਿਹੜਾ ਜੀ 370 ਖਤਮ ਕਰਨ ਤੇ ਜੰਮੂ ਕਸ਼ਮੀਰ ਰਾਜ ਦਾ ਦਰਜਾ ਖਤਮ ਕਰਨ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਦੀ ਉਹ ਪਾਈਆਂ ਸੀ। ਜਥੇਦਾਰ ਹੋਰਾਂ ਦਾ ਬਿਆਨ ਜਿਹੜਾ ਸੀ ਇਹਦੇ ਬਿਲਕੁਲ ਉਲਟ ਸੀਗਾ। ਗੱਲ ਜਿਹੜੀ ਉਹ ਆਈ ਗਈ ਹੋਗੀ। ਹੁਣ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਵਾਰੀ ਫੇਰ ਜਿਹੜੀ ਵਿਦਿਆਰਥੀਆਂ ਦੇ ਉੱਤੇ ਹਮਲਾ ਹੋਇਆ JNU ਦੇ ਵਿੱਚ, ਉਸ ਮਾਮਲੇ ਦੇ ਉੱਤੇ ਬਿਆਨ ਜਿਹੜਾ ਜੀ ਦਿੱਤਾ ਕਿ ਜਿਸ ਮੁਲਕ ਦੇ ਵਿੱਚ ਵਿਦਿਆਰਥੀ ਹੀ ਸੁਰੱਖਿਅਤ ਨਹੀਂ, ਹੋਸਟਲਾਂ ਦੇ ਉੱਤੇ ਹਮਲੇ ਹੋ ਰਹੇ ਆ, ਉੱਥੇ ਸੁਰੱਖਿਅਤ ਕੌਣ ਹੋ ਸਕਦਾ। ਅਕਾਲ ਤਖਤ ਦੇ ਜਥੇਦਾਰ ਨੇ ਇਹ ਜਿਹੜੀ ਇਹਦੀ ਗੱਲ ਆਖੀ ਆ ਬਿਆਨ ਦੇ ਵਿੱਚ ਕਿ ਵਿਦਿਆਰਥੀਆਂ ਦੀ ਗੱਲ ਸਭ ਤੋਂ ਪਹਿਲਾਂ ਸੁਣੀ ਜਾਣੀ ਚਾਹੀਦੀ ਸੀ। ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਜਥੇਦਾਰ ਅਕਾਲ ਤਖਤ ਨੇ ਇਹ ਆਖੀ ਕਿ ਸਿੱਖ ਕਿਸੇ ਜਗ੍ਹਾ ਦੇ ਉੱਤੇ ਸੁਰੱਖਿਅਤ ਨਹੀਂ, ਤੇ ਉਹਨਾਂ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਕੋਈ ਸੁਣਨ ਦੇ ਵਾਸਤੇ ਤਿਆਰ ਨਹੀਂਗਾ। ਉਹਨਾਂ ਨੇ ਇਹ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਕੀ ਇਨਸਾਫ ਦੀ ਜਿਹੜੀ ਦੀ ਉਹ ਆਸ ਨਹੀਂ ਦੀਦੀ। ਚਾਹੇ ਪਾਕਿਸਤਾਨ ਦਾ ਮਾਮਲਾ ਉਹਨਾਂ ਨੇ, ਚਾਹੇ ਭਾਰਤ ਵਾਲੀ ਗੱਲ ਕੀਤੀ। ਭਾਰਤ ਦੇ ਵਿੱਚ ਉਹਨਾਂ ਨੇ ਮੰਗੂ ਮੱਠ ਜਿਹੜਾ ਢਾਇਆ ਜਾਣਾ ਉਹਦਾ ਜ਼ਿਕਰ ਕੀਤਾ। ਮੱਧ ਪ੍ਰਦੇਸ਼ ਦੇ ਵਿੱਚ ਸਿੱਖ ਭਾਈਚਾਰੇ ਨੂੰ ਉਜਾੜਨ ਦਾ ਜ਼ਿਕਰ ਕੀਤਾ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਵਿੱਚ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੇ ਨਗਰ ਕੀਰਤਨ ਕੱਢਣ ਕਰਕੇ ਪਰਚਾ ਜਿਹੜਾ ਦਰਜ ਹੋਇਆ ਸੀਗਾ ਉਹਦਾ ਜ਼ਿਕਰ ਜਿਹੜਾ ਜੀ ਉਹ ਕੀਤਾ। ਕੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਮੁਲਾਕਾਤ ਕੀਤੀ ਸੀ ਆਪਣੇ ਕੁਝ ਅਕਾਲੀ ਆਗੂਆਂ ਨੂੰ ਨਾਲ ਲੈ ਕੇ। ਉੱਥੇ ਜਾ ਕੇ ਉਹਨਾਂ ਨੇ ਮੰਗ ਇਹ ਕੀਤੀ ਕਿ ਨਨਕਾਣਾ ਸਾਹਿਬ ਦੇ ਵਿੱਚ ਹੋਏ ਹਮਲੇ ਦੇ ਬਾਰੇ ਦੇ ਵਿੱਚ ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕੀਤਾ ਜਾਵੇ ਔਰ ਕੇਂਦਰ ਦੀ ਸਰਕਾਰ ਜਿਹੜੀ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲ ਕਰੇ। ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਾ JNU ਦਾ ਕੋਈ ਜਿਹੜਾ ਜੀ ਉਹ ਜ਼ਿਕਰ ਕੀਤਾ, ਨਾ ਭਾਰਤ ਦੇ ਵਿੱਚ ਸਿੱਖ ਭਾਈਚਾਰੇ ਦੇ ਉੱਤੇ ਥਾਂ ਦੇ ਉੱਤੇ ਹੋਏ ਜਿਹੜੇ ਹਮਲੇ ਆ ਜੀ ਉਹਨਾਂ ਦਾ ਜ਼ਿਕਰ ਕੀਤਾ। ਹੁਣ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਉਹਦੇ ਇਹ ਆਏ ਬਿਆਨ ਜਿਹੜੇ ਆ ਜੀ ਉਹਦਾ ਕਿੰਨਾ ਕੁ ਨੋਟਿਸ ਲਿਆ ਜਾਂਦਾ ਹੈ, ਇਹ ਅਹਿਮ ਗੱਲ ਹੋਊਗੀ। ਤੇ ਅਕਾਲੀ ਦਲ ਦੀ ਜਿਸ ਪਾਰਟੀ ਦੇ ਨਾਲ ਭਾਈਵਾਲੀ ਆ ਉਹ ਇਹਦਾ ਨੋਟਿਸ ਲੈ ਕੇ ਅਕਾਲੀ ਦਲ ਨੂੰ ਕੀ ਕਹਿੰਦੀ ਆ ਅਜੇ ਤੱਕ ਤਾਂ ਨਹੀਂ ਆਇਆ। ਉਹ ਨਾ ਹੋਵੇ ਕਿ ਮੁੜ ਕੇ ਜਿਹੜਾ ਜੀ ਬਿਆਨ ਇਹ ਆ ਜੇ ਜਥੇਦਾਰ ਦਾ ਕਿ ਮੈਂ ਤਾਂ ਕੁਝ ਹੋਰ ਆਖਿਆ ਸੀ, ਮੇਰੇ ਤਾਂ ਬਿਆਨ ਨੂੰ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਬਿਲਕੁਲ ਜੀ, ਡੰਡੇ ਦੀ ਗੱਲ ਆ, ਕੁਝ ਵੀ ਹੋ ਸਕਦਾ। ਤੇ ਅੱਗੇ ਗੱਲ ਕਰਦੇ ਆ STF ਦੀ। ਜਿਹੜੇ ਉਹਦੇ ਮੁਲਾਜ਼ਮ ਸੀਗੇ ਇੱਕ ਪਿੰਡ ਵਿੱਚ ਗਏ ਸੀ, ਉਹਨਾਂ ਤੇ ਹਮਲਾ ਹੋਇਆ ਸੀ, ਪਰ ਹੁਣ ਹਮਲਾ ਕਰਨ ਵਾਲਿਆਂ ਦੇ ਉੱਤੇ ਹੀ ਜਿਹੜਾ ਆ ਕੇਸ ਹੋਇਆ। ਐਕਚੁਅਲੀ ਜੀ ਇਹ ਮਾਮਲਾ ਪਿਛਲੇ 2-3 ਦਿਨਾਂ ਤੋਂ ਕਾਫੀ ਜਿਹੜਾ ਜੀ ਉਹ ਭਖਿਆ ਹੋਇਆ। ਸੁਲਤਾਨਪੁਰ ਲੋਧੀ ਏਰੀਆ ਪੈਂਦਾ, ਉੱਥੋਂ ਦਾ SHO ਜਿਹੜਾ ਜੀ ਉਹ ਇਹ ਕਹੀ ਜਾਂਦਾ ਹੈ ਕਿ ਇੱਥੇ ਕੋਈ ਪੁਲਿਸ ਤੇ ਹਮਲਾ ਹੀ ਨਹੀਂ ਹੋਇਆ, ਨਾ ਕੋਈ ਕਿਸੇ ਕਿਸਮ ਦੀ ਘਟਨਾ ਵਾਪਰੀ ਹੈ। ਇਹ ਇੱਕ ਬਦਨਾਮ ਜਿਹੜਾ ਜੀ ਉਹ ਨਸ਼ੇ ਦੇ ਮਾਮਲੇ 'ਚ ਪਿੰਡ ਹੈ ਲਾਟੀਆਂ ਵਾਲਾ, ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਘਰ ਨੇ ਉਹ ਧੰਦਾ ਕਰਦੇ ਆ ਜੀ ਡਰੱਗ ਦਾ। ਇੱਥੇ STF ਵਾਲੇ ਜਿਹੜੇ ਗਏ ਸੀਗੇ ਜਿਨ੍ਹਾਂ ਦੇ ਉੱਤੇ ਹਮਲਾ ਪਿੰਡ ਵਾਲਿਆਂ ਨੇ ਕੀਤਾ, ਉਹਨਾਂ ਨੇ ਇਹਦੀ ਵੀਡੀਓ ਬਣਾ ਲਈ। ਵੀਡੀਓ ਬਣਾ ਕੇ ਜਿਹੜੀ ਸੀ ਉਹ ਵਾਇਰਲ ਵੀ ਜਿਹੜਾ ਜੀ ਉਹ ਕਰ ਦਿੱਤੀ। ਜਿਹੜਾ ਸੁਲਤਾਨਪੁਰ ਲੋਧੀ ਦਾ SHO ਸਰਬਜੀਤ ਸਿੰਘ ਉਹ ਬਾਰ-ਬਾਰ ਇਹ ਜ਼ਰੂਰ ਕਹੀ ਜਾਂਦਾ ਕਿ ਉੱਥੇ ਕੁਝ ਨਹੀਂ ਹੋਇਆ, ਕਿਸੇ ਕਿਸਮ ਦਾ ਹਮਲਾ ਨਹੀਂ ਹੋਇਆ, ਜਦੋਂ ਕਿ ਨਸ਼ੇ ਦੀ ਮੰਡੀ ਬਣ ਚੁੱਕੇ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆਂ ਵਾਲਾ ਦੇ ਵਿੱਚ ਜਿਹੜੀ ਪੁਲਿਸ ਪਾਰਟੀ STF ਜਿਹੜੀ ਸੀਗੀ ਉਹਦੇ ਉੱਤੇ ਕੀਤੇ ਗਏ ਹਮਲੇ ਦੇ ਮਾਮਲੇ ਦੇ ਵਿੱਚ 11 ਬੰਦਿਆਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। DGP ਨੇ ਪੁਲਿਸ ਦੇ ਨਾਲ ਗੁੰਡਾਗਰਦੀ ਕਰਨ ਵਾਲੇ ਜਿਹੜੇ ਤਸਕਰ ਨੇ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਨਿਪਟਣ ਦੇ ਵਾਸਤੇ SSP ਕਪੂਰਥਲਾ ਤੇ SSP ਜਲੰਧਰ ਨੂੰ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਜਿਹੜੇ ਹਮਲਾ ਕਰਨ ਵਾਲੇ ਸੀ, ਕਿਉਂਕਿ ਉਹ ਵੀਡੀਓ ਦੇ ਵਿੱਚ ਵੀ ਜਿਹੜਾ ਜੀ ਉਹ ਦਿਸ ਰਹੇ ਆ, ਉਹਨਾਂ ਦੀ ਭਾਲ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਉਧਰ STF ਦੇ AIG ਜਿਹੜੇ ਨੇ ਹਰਵਿੰਦਰ ਸਿੰਘ ਡੱਲੀ, ਉਹਨੇ ਇਹ ਗੱਲ ਕਹੀ ਹੈ ਕਿ ਲਾਟੀਆਂ ਵਾਲਾ ਦੇ ਵਿੱਚ ਉਹਨਾਂ ਦੀ ਟੀਮ ਨੇ ਰੇਡ ਨਹੀਂ ਕੀਤੀ, ਬਲਕਿ ਪੁਲਿਸ ਦੇ CIA ਸਟਾਫ ਨੇ ਇੱਥੇ ਰੇਡ ਕੀਤੀ, ਜਿਨ੍ਹਾਂ ਦੇ ਉੱਤੇ ਇਹ ਜਿਹੜਾ ਜੀ ਉਹ ਅਟੈਕ ਹੋਇਆ ਸੀਗਾ। ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਕਾਰਤੂਸ ਵੀ ਇੱਥੇ ਖੋਲੇ ਗਏ,
ਇੱਥੇ ਉਹਨਾਂ ਦਾ ਪਿਸਤੌਲ ਵੀ ਜਿਹੜਾ ਜੀ ਉਹ ਖੋਲਿਆ ਗਿਆ ਔਰ ਪੁਲਿਸ ਵਾਲੇ ਜਿਹੜੇ ਸੀਗੇ ਜੀ ਉਹਨਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਵੀ ਇੱਥੇ ਜਿਹੜੀ ਜੀ ਉਹ ਕੀਤੀ ਗਈ ਸੀ। ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਕਈ ਜ਼ਖਮੀ ਪੁਲਿਸ ਵਾਲੇ ਪਿੰਡ ਵਾਲਿਆਂ ਦੇ ਤਰਲੇ ਲੈਂਦੇ ਜਿਹੜਾ ਦਿਖਾਈ ਦੇ ਰਹੇ ਸੀ ਔਰ ਇਹ ਕਹਿ ਰਹੇ ਸੀ ਕਿ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਪਿੰਡ ਦੇ ਸਰਪੰਚ ਦੇ ਨਾਲ ਕਰਵਾ ਦਿਓ, ਉਹਨਾਂ ਦੇ ਪਿਸਤੌਲ ਜਿਹੜੇ ਆ ਜੀ ਉਹ ਵਾਪਸ ਦੇ ਦਿਓ ਜਿਹੜੇ ਭੀੜ ਨੇ ਖੋਏ ਆ। ਜਦੋਂ ਕਿ ਭੀੜ ਜਿਹੜੀ ਸੀ ਜੀ ਉਹ ਬੁਰੇ ਤਰੀਕੇ ਦੇ ਨਾਲ ਇਹਨਾਂ ਦੀ ਕੁੱਟਮਾਰ ਕਰ ਰਹੀ ਇਸ ਵੀਡੀਓ ਦੇ ਵਿੱਚ ਦਿਸਦੀ। ਬਿਲਕੁਲ ਜੀ, ਕਿਤੇ ਪੁਲਿਸ ਦੀ ਗੁੰਡਾਗਰਦੀ ਤੇ ਕਿਤੇ ਫਿਰ ਲੋਕਾਂ ਦੀ ਗੁੰਡਾਗਰਦੀ। ਅਤੇ ਅਖੀਰਲੇ ਸਵਾਲ ਵੱਲ ਚੱਲਾਂਗੇ ਤਾਂ ਸਰੋਤੇ ਜੇ ਤੁਹਾਡਾ ਵੀ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 52। ਤੇ ਅੱਗੇ ਗੱਲ ਕਰਦੇ ਹਾਂ ਸਰਕਾਰੀ ਅਫਸਰਾਂ ਦੀ। ਪਹਿਲਾਂ ਸੁਣਦੇ ਹੁੰਦੇ ਸੀ ਕਾਫੀ ਦੇਰ ਪਹਿਲਾਂ ਕਿ ਬਹੁਤ ਸਾਰੇ ਟੀਚਰਾਂ ਨੇ ਅੱਗੇ ਟੀਚਰ ਰੱਖੇ ਹੁੰਦੇ ਸੀ, ਉਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿੰਦੇ ਹੁੰਦੇ ਸੀਗੇ। ਤੇ ਹੁਣ ਹੋਰ ਵੀ ਕਹਿੰਦੇ ਕਈ ਮਹਿਕਮੇ ਆ ਤੇ ਹੁਣ ਉਹਨਾਂ ਦੀ ਜਾਂਚ ਹੋਵੇਗੀ। ਇਹ ਜਿਹੜੇ ਫਰਜ਼ੀ ਕਰਮਚਾਰੀ ਨੇ ਜਿਹੜੇ ਇਹਨਾਂ ਨੇ ਸਰਕਾਰੀ ਕਰਮਚਾਰੀਆਂ ਨੇ ਰੱਖੇ ਹੋਏ ਆ ਜੀ। ਇੱਕ ਤਾਂ ਜਿਹੜੇ ਸਰਕਾਰੀ ਕਰਮਚਾਰੀ ਨੇ ਜੀ ਉਹ ਆਪ ਕੰਮ ਨਹੀਂ ਕਰਦੇ ਉਹਨਾਂ ਦੀ ਜਗ੍ਹਾ ਦੇ ਉੱਤੇ, ਕਿਉਂਕਿ ਜੇ ਤੁਸੀਂ ਪਟਵਾਰਖਾਨੇ ਦੇ ਵਿੱਚ ਜਾਓ ਕਿਤੇ ਤਾਂ ਉੱਥੇ ਤੁਹਾਨੂੰ ਜਿਹੜਾ ਪਟਵਾਰੀ ਆ ਜੀ ਉਹ ਇਹ ਕਹਿੰਦਾ ਕਿ ਉਹਦੇ ਜੂਨੀਅਰ ਤੋਂ ਆਹ ਕੰਮ ਜਿਹੜਾ ਜੀ ਉਹ ਕਰਾ ਲਓ। ਉਹਦਾ ਜੂਨੀਅਰ ਨਹੀਂ ਆ ਜੀ, ਉਹ ਕੋਈ ਸਰਕਾਰੀ ਅਹੁਦੇ ਦੇ ਉੱਤੇ ਨਹੀਂ ਗਾ, ਬਲਕਿ ਉਹਨੇ 15 ਤੋਂ 20,000 ਰੁਪਏ ਦੀ ਤਨਖਾਹ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਹੋਇਆ, ਕਿਉਂਕਿ ਤਨਖਾਹ ਇਹਨਾਂ ਨੇ ਪੱਲਿਓਂ ਨਹੀਂ ਦੇਣੀ ਹੁੰਦੀ ਜੀ। ਇਹ ਇੱਕ ਕਿਸਮ ਦੇ ਨਾਲ ਏਜੰਟ ਦਾ ਕੰਮ ਜਿਹੜਾ ਜੀ ਉਹ ਕਰਦੇ ਆ। ਇਹ ਇੱਕ ਤਾਂ ਕੰਮ ਕਰਦੇ ਆ ਦਫ਼ਤਰਾਂ ਦਾ, ਜਿਹੜਾ ਇਹਦਾ ਲੌਗ ਇਨ ਲੌਗ ਆਊਟ ਦਾ ਸਾਰਾ ਜਿਹੜੀ ਜੀ ਜ਼ਿੰਮੇਵਾਰੀ ਇਹਨਾਂ ਦੇ ਕੋਲੇ ਆ। ਫਾਈਲਾਂ ਇਹਨਾਂ ਦੇ ਥਰੂ ਜਾਂਦੀਆਂ ਨੇ। ਇਹ ਸਿਰਫ ਪਟਵਾਰਖਾਨਿਆਂ ਦੇ ਵਿੱਚ ਨਹੀਂ ਬਲਕਿ RTA ਦੇ ਕੋਲੇ ਵੀ, ਜਿਹੜੇ ਟਰਾਂਸਪੋਰਟ ਦਾ ਮਹਿਕਮਾ ਹੈ ਉਹਦੇ ਕੋਲੇ, ਨਗਰ ਨਿਗਮ ਦੇ ਵਿੱਚ, ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੇ ਜੀ ਥਾਂ ਦੇ ਉੱਤੇ ਟਰਾਂਸਪੋਰਟ ਦੇ ਵਿੱਚ ਜਿਹੜੇ ਜੀ ਇਹ ਰੱਖੇ ਹੋਏ ਆ। ਔਰ ਇਹ ਅਸਲ ਦੇ ਵਿੱਚ ਕਰਪਸ਼ਨ ਜਿਹੜੀ ਆ ਜੀ ਉਹ ਕਰਦੇ ਆ। ਵੱਡੀ ਗਿਣਤੀ 'ਚ ਇਹ ਪੈਸਾ ਜਿਹੜਾ ਜੀ ਵਸੂਲਦੇ ਆ। ਜਿਹੜਾ ਪੈਸਾ ਕਰਪਸ਼ਨ ਦੇ ਰੂਪ ਦੇ ਵਿੱਚ ਲਿਆ ਜਾਂਦਾ ਹੈ 30% ਇਹਨਾਂ ਨੂੰ ਜਿਨ੍ਹਾਂ ਨੇ ਰੱਖਿਆ ਹੋਇਆ ਉਹ ਦਿੰਦੇ ਆ ਤੇ 70% ਉਹ ਆਪਣੀਆਂ ਜੇਬਾਂ ਦੇ ਵਿੱਚ ਜਿਹੜਾ ਜੀ ਉਹ ਪਾਉਂਦੇ ਜਿਨ੍ਹਾਂ ਨੇ ਰੱਖੇ ਹੋਏ ਆ। ਔਰ ਇਹ ਜਦੋਂ ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਕਿਹਾ ਗਿਆ ਕਿ ਡਾਇਰੈਕਟਰ ਲੋਕਲ ਬਾਡੀਜ਼ ਟਰਾਂਸਪੋਰਟ ਸੈਕਟਰੀ ਜਿਹੜੇ ਆ ਜੀ ਹੁਣ ਇਹਦੀ ਜਾਂਚ ਜਿਹੜੀ ਜੀ ਉਹ ਕਰਨਗੇ। ਇਹ ਆਖਿਆ ਗਿਆ ਕਿ ਇਹਨਾਂ ਦੇ ਖਿਲਾਫ ਜਿਹੜੀ ਜੀ ਉਹ ਕਾਰਵਾਈ ਕੀਤੀ ਜਾਊਗੀ। RTA, ਨਗਰ ਨਿਗਮ, ਰੈਵਨਿਊ ਡਿਪਾਰਟਮੈਂਟ, ਇੰਪਰੂਵਮੈਂਟ ਟਰਸਟ, ਮੈਡੀਕਲ ਲਾਈਨ, ਪਾਵਰਕਾਮ ਦੇ ਵਿੱਚ ਤੇ ਜਿਹੜਾ ਪਟਵਾਰਖਾਨੇ ਉਹਨਾਂ ਦੇ ਵਿੱਚ ਜਿਹੜੇ ਰੱਖੇ ਗਏ ਅੱਗੇ ਫੀਲੇ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਜੀ ਉਹ 5,000 ਕਹੀ ਜਾ ਰਹੀ ਹੈ। 15 ਤੋਂ 20,000 ਰੁਪਏ ਦੀ ਤਨਖਾਹ ਦੇ ਉੱਤੇ ਇਹ ਰੱਖੇ ਹੋਏ ਲੋਕ ਨੇ। ਇਹ ਤਨਖਾਹ ਆਪਣੀ ਆਪ ਬਣਾਉਂਦੇ ਆ, ਆਪ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਕਿ ਕਰਪਸ਼ਨ ਜਿਹੜੀ ਆ ਉਹ ਕਰਦੇ ਆ। ਤੇ ਜਿਵੇਂ ਮੈਂ ਦੱਸਿਆ ਕਿ ਕਰਪਸ਼ਨ ਦਾ ਜਿਹੜੇ ਪੈਸੇ ਉੱਪਰੋਂ ਬਣਦੇ ਆ ਤਨਖਾਹ ਤੋਂ ਬਿਨਾਂ, ਉਹ ਜਿਹੜੇ ਜੀ ਇਹ 30% ਆਪਣੀ ਜੇਬ 'ਚ ਪਾਉਂਦੇ ਆ, 70% ਇਹਨਾਂ ਨੂੰ ਰੱਖਣ ਵਾਲੇ ਜਿਹੜੇ ਜੀ ਉਹ ਰੱਖਦੇ ਆ। ਇਹ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਜੀ ਕੱਲ ਦਫ਼ਤਰਾਂ ਦੇ ਵਿੱਚੋਂ ਇਹ ਤਕਰੀਬਨ ਜਿਹੜਾ ਜੀ ਉਹ ਗਾਇਬ ਰਹੇ। ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਆ ਕਿ ਜਦੋਂ ਇਹ ਸਰਕਾਰੀ ਨੌਕਰ ਨਹੀਂ ਗਏ, ਸਰਕਾਰ ਨੇ ਇਹਨਾਂ ਨੂੰ ਰੱਖਿਆ ਹੋਇਆ ਨਹੀਂ ਗਾ, ਤੇ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਐਕਸੈਸ ਜਿਹੜਾ ਜੀ ਉਹ ਕਿਵੇਂ ਆ। ਔਰ ਇਹਨਾਂ ਦਾ ਉੱਥੇ ਆਉਣਾ ਜਾਣਾ ਇਸ ਤਰ੍ਹਾਂ ਹੈ ਜਿਵੇਂ ਇਹ ਉੱਥੋਂ ਦੇ ਰੈਗੂਲਰ ਕਰਮਚਾਰੀ ਨੇ। ਸਭ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਕੰਮ ਕਿੱਥੋਂ ਜਿਹੜਾ ਜੀ ਉਹ ਹੋਣਾ, ਤੇ ਲੋਕ ਵੀ ਇਹਨਾਂ ਕੋਲੇ ਅਪਰੋਚ ਕਰਦੇ ਆ। ਜਿਹੜੇ ਬਾਕੀ ਏਜੰਟ ਨੇ ਉਹ ਵੀ ਇਹਨਾਂ ਦੇ ਰਾਹੀਂ ਹੀ ਆਪਣਾ ਕੰਮ ਕਰਵਾਉਂਦੇ ਨੇ, ਉਹ ਜਿਹੜਾ ਜੀ ਉਹ ਲੈ ਦੇ। ਦੇਖੋ ਜੀ ਕਿੰਨਾ ਘਪਲਾ ਆ। ਤੇ ਜਿਸ ਤਰ੍ਹਾਂ ਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਤੇ ਆਣ ਕੇ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਇਸੇ ਤਰ੍ਹਾਂ ਜੁੜੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪਰਾਂ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਨਾਲ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਪੁੱਛ ਸਕੋਗੇ। 4082725200 408 272 5200 ਤੇ ਕਾਲ ਕਰਕੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਤੇ ਵਾਰੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜੀ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਨੂੰ ਜੀ ਆਇਆਂ ਆਖਦੇ ਆ ਦੇ ਰੇਡੀਓ ਤੇ ਆਉਣ ਦੇ।
ਥੈਂਕ ਯੂ। ਦੂਜੀ ਗੱਲ ਇਹ ਠੀਕ ਨਿਊਜ਼ ਸੀ ਕੱਲ ਸ਼ਰਦ ਪਵਾਰ ਵਾਲੀ। ਕੀ ਸ਼ਰਦ ਪਵਾਰ ਨੇ ਆਪਣੇ ਭਤੀਜੇ ਨੂੰ ਆਪ ਭੇਜਿਆ ਸੀ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਇੱਕ ਵਾਰੀ ਸਹਿਮਤੀ ਦੇ ਦੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੇ ਮੈਂ ਮੁੜ ਕੇ ਸ਼ਿਵ ਸੈਨਾ ਦੇ ਨਾਲ ਆਪਣਾ ਗੱਠਜੋੜ ਕਰ ਲਵਾਂ ਇੱਧਰੋਂ? ਇੱਕ ਤੇ ਗੱਲ ਇਹ। ਦੂਜੀ ਗੱਲ, ਜਦੋਂ ਐਮਰਜੈਂਸੀ ਲੱਗੀ ਸੀਗੀ ਪੰਜਾਬ ਨੇ ਬਹੁਤ ਜ਼ਿਆਦਾ ਉਹ 'ਚ ਆਪਣਾ ਰੋਲ ਨਿਭਾਇਆ ਸੀ ਉਹਦੇ ਵਿਰੋਧ ਦੇ ਵਿੱਚ। ਹੁਣ ਪੰਜਾਬ ਦੇ ਵਿੱਚੋਂ ਕੋਈ ਬਹੁਤੀ ਆਵਾਜ਼ ਉੱਠਦੀ ਨਜ਼ਰ ਨਹੀਂ ਆ ਰਹੀ ਆ। ਜਿਹੜਾ ਆਪਣਾ ਨਾਗਰਿਕਤਾ ਬਿੱਲ ਚੱਲ ਰਿਹਾ ਇਹਦੇ ਕੀ ਗੱਲ ਲੋਕੀ ਇਹ ਸਹਿਮਤ ਨੇ ਇਹਨਾਂ ਦੇ ਨਾਲ ਪੰਜਾਬ ਦੇ? ਅੱਜ ਨਹੀਂ, ਥੋੜੀ ਸਰਚ ਕਰਕੇ ਇਹਦੇ ਬਾਰੇ ਜ਼ਰੂਰ ਦੱਸਿਓ। ਕੱਟਿਓ ਨਾ ਹੀ ਸੁਣ ਲੈਣ ਦੇ। ਥੈਂਕ ਯੂ। ਇਹ ਤਾਂ ਨਹੀਂ ਕਲੀਅਰ ਵੀ ਕਿਉਂ ਭੇਜਿਆ ਸੀ, ਪਰ ਜਿਹੜੇ ਸਰਕਮਸਟੈਂਸ ਦੇ ਉਹਦੇ ਜਿਹੜੇ ਲੱਗ ਰਹੇ ਨੇ ਉਹਦੇ 'ਚ ਲੱਗਦਾ ਕਿ ਸ਼ਰਦ ਪਵਾਰ ਹੋਰਾਂ ਦੇ ਟਰੈਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਈ, ਕਿਉਂਕਿ ਉਹਨਾਂ ਦੇ ਭਤੀਜੇ ਦੇ ਉੱਤੇ ਜਿਹੜੀ ਪਿਛਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਮਹਾਰਾਸ਼ਟਰ ਦੀ, ਉਹਨੇ ਕਰੋੜਾਂ ਰੁਪਈਏ ਦੇ ਘੁਟਾਲੇ ਦੇ ਕੇਸ ਦਰਜ ਕੀਤੇ ਸੀਗੇ। ਜੇ ਮੰਨ ਲਓ ਹੁਣ ਮੌਜੂਦਾ ਸਰਕਾਰ ਆ ਕੇ ਉਹਨਾਂ ਫਾਈਲਾਂ ਨੂੰ ਬੰਦ ਕਰਦੀ ਤਾਂ ਇਹਨਾਂ ਦੇ ਉੱਤੇ ਦੋਸ਼ ਲੱਗਣੇ ਸੀ ਕਿ ਜੀ ਆਪਣੇ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਤੁਸੀਂ ਇਹ ਕਰ ਲਿਆ। ਅਜੀਤ ਪਵਾਰ ਦੇ ਉੱਤੇ ਜਿਹੜੇ ਘਪਲੇ ਦੇ ਦੋਸ਼ ਲਾਏ ਸੀ ਪਿਛਲੀ ਸਰਕਾਰ ਨੇ, ਜਦੋਂ ਇਹ ਮੂੰਹ ਨੇੜੇ ਜਿਹੜੀ ਦੀ ਉਹ ਸਰਕਾਰ ਬਣਾਈ ਗਈ ਤੇ ਉਹ ਫਾਈਲਾਂ ਬੰਦ ਕਰ ਦਿੱਤੀਆਂ ਜਿਹੜੀਆਂ ਗਈਆਂ। ਔਰ ਉਦੋਂ ਬਾਅਦ ਇਹ ਸਾਰਾ ਟਰੈਪ ਜਿਹੜਾ ਸੀਗਾ ਜੀ ਉਹ ਸ਼ੁਰੂ ਹੋਇਆ। ਫਿਰ ਅਜੀਤ ਪਵਾਰ ਵੀ ਵਾਪਸ ਆ ਗਿਆ। ਉਹੀ ਅਜੀਤ ਪਵਾਰ ਜਿਹੜੇ ਜੀ ਉਹ ਡਿਪਟੀ ਮੁੱਖ ਮੰਤਰੀ ਹੁਣ ਬਣਾਏ ਗਏ ਆ, ਔਰ ਬੜੇ ਅਹਿਮ ਮੰਤਰਾਲੇ ਜਿਹੜੇ ਮਹਾਰਾਸ਼ਟਰ ਦੇ ਆ ਉਹ NCP ਦੇ ਹਿੱਸੇ ਜਿਹੜਾ ਜੀ ਉਹ ਆਏ ਆ। ਤੋ ਇੱਥੋਂ ਸਾਰੀਆਂ ਚੀਜ਼ਾਂ ਤੋਂ ਅੰਦਾਜ਼ਾ ਜਿਹੜਾ ਜੀ ਉਹ ਲੱਗਦਾ। ਉਧਰ ਸ਼ਿਵ ਸੈਨਾ ਨੇ ਅੱਜ ਇਸ ਮਾਮਲੇ ਦੇ ਵਿੱਚ ਜਿਹੜੇ ਸ਼ਰਦ ਪਵਾਰ ਨੇ ਉਹਨਾਂ ਦਾ ਨਾਮ ਰਾਸ਼ਟਰਪਤੀ ਦੇ ਵਜੋਂ ਮੂਹਰੇ ਕੀਤਾ। ਇਹ ਆਖਿਆ ਕਿ ਉਹ ਤਜਰਬੇਕਾਰ ਨੇਤਾ ਨੇ, ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਜਿਹੜਾ ਜੀ ਉਹ ਮੁਲਕ ਦਾ। ਤੋ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਸ਼ਰਦ ਪਵਾਰ ਹੋਰਾਂ ਦੀ ਜਿਹੜੀ ਘਾਗ ਸਿਆਸਤ ਹੈ ਉਸ ਟਰੈਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਈ ਆ ਤੇ ਇਹ ਇੱਕ ਕੈਲਕੂਲੇਟਡ ਸਾਰੀ ਜਿਹੜੀ ਜੀ ਉਹ ਗੇਮ ਸੀ ਪਵਾਰ ਹੋਰਾਂ ਦੀ ਤੇ ਸ਼ਿਵ ਸੈਨਾ ਹੋਰਾਂ ਦੀ, ਜਿਹਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਾ ਤਜਰਬੇਕਾਰ ਜਿਹੜੀ ਲੀਡਰਸ਼ਿਪ ਸੀ ਉਹਨੂੰ ਕਿਸੇ ਨਾ ਕਿਸੇ ਹਾਲਤ 'ਚ ਲੈਟ ਡਾਊਨ ਕੀਤਾ। ਦੂਜੀ ਗੱਲ ਜਿਹੜੀ ਤੁਸੀਂ ਪੰਜਾਬ ਦੀ ਪੁੱਛੀ ਆ, ਨਹੀਂ ਇਹਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਜੀ ਉਹ ਘੋਖ ਵਿਚਾਰ ਕਰਨ ਦੀ ਲੋੜ ਹੈ। ਮੈਂ ਆਫ ਦੀ ਏਅਰ ਵੀ ਭੈਜੀ ਉਹਨਾਂ ਨਾਲ ਗੱਲ ਜਿਹੜੀ ਜੀ ਉਹ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੋਏ ਆ ਉਹਦੇ 'ਚ ਵਿਦਿਆਰਥੀ ਵਰਗ ਦਾ ਜਿਹੜਾ ਜੀ ਉਹ ਸਾਹਮਣੇ ਆਇਆ। ਪਰ ਇਹ ਗੱਲ ਬਿਲਕੁਲ ਸਹੀ ਆ ਕਿ ਜਿਸ ਕਿਸਮ ਦਾ ਜਿਹੜਾ ਜੀ ਉਹ ਇੱਥੋਂ ਉੱਠਦਾ ਰਿਹਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਜਵਾਹਰ ਭਾਟਾ ਉਹੋ ਜਿਹਾ ਨਹੀਂ ਉੱਠਿਆ ਅਜੇ ਤੱਕ, ਜਿਹੜਾ ਜੀ ਉਹ ਨਹੀਂ ਉੱਠਿਆ। ਇੱਥੇ ਪਟਿਆਲੇ ਦੇ ਵਿੱਚ ਰੋਸ ਮੁਜ਼ਾਹਰੇ ਹੋਏ, ਚੰਡੀਗੜ੍ਹ ਦੇ ਵਿੱਚ ਹੋਏ, ਬਾਕੀ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਹੋਏ। ਜੇ ਤੁਸੀਂ ਉਹਨਾਂ ਰੋਸ ਮੁਜ਼ਾਹਰਿਆਂ ਨੂੰ ਨੇੜੇ ਤੋਂ ਵਾਚ ਕਰੋ ਤੇ ਉਹਦੇ ਵਿੱਚੋਂ ਆਮ ਲੋਕ ਜਿਹੜੇ ਜੀ ਉਹ ਗਾਇਬ ਆ ਕਿਤੇ ਨਾ ਕਿਤੇ। ਪੰਜਾਬ ਮੋਹਰੀ ਸੂਬਿਆਂ ਦੇ ਵਿੱਚੋਂ ਰਿਹਾ, ਪਰ ਪੰਜਾਬ ਦਾ ਤੁਸੀਂ ਇਹ ਕਹਿ ਲਓ ਕਿ ਅੱਜ ਹਾਲਾਤ ਜਿਹੜੇ ਜੀ ਪੰਜਾਬ ਦੇ ਅਜਿਹੇ ਬਣਾ ਦਿੱਤੇ ਗਏ ਕਿ ਇੱਥੋਂ ਜਿਹੜਾ ਜੀ ਨਵੀਂ ਪੀੜ੍ਹੀ ਜਿਹੜੀ ਆ ਜੀ ਉਹ ਪ੍ਰਵਾਸ ਕਰ ਗਈ। ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਜਿਹੜਾ ਜੀ ਉਹ ਫਸ ਗਏ। ਕਿਸਾਨ ਵਰਗ ਆ ਜੀ ਉਹ ਖੁਦਕੁਸ਼ੀਆਂ ਕਰ ਰਿਹਾ। ਨੌਜਵਾਨ ਜਿੰਨੇ ਕਿਤੇ ਬਚਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਘਰ ਜਿਹੜੇ ਜੀ ਉਹ ਖਾਲੀ ਹੋ ਗਏ, ਚਿੱਟੇ ਨੇ ਨਿਗਲ ਰਹੇ। ਅੱਜ ਵੀ ਜਿਹੜਾ ਜੀ ਉਹ ਚਿੱਟੇ ਦੀ ਘਰ ਘਰ ਡਿਲੀਵਰੀ ਦਾ ਜਿਹੜਾ ਜੀ ਉਹ ਮੁੱਦਾ ਆਮ ਹੀ ਜਿਹੜਾ ਜੀ ਉਹ ਚੱਲਦਾ। ਜਦੋਂ ਮੁਸ਼ਕਲਾਂ ਮਜਬੂਰੀਆਂ ਇੰਨੀਆਂ ਜਿਹੜੀਆਂ ਜੀ ਉਹ ਬਣ ਜਾਣ ਤੇ ਫਿਰ ਲੋਕ ਜਿਹੜੇ ਇਹਨਾਂ ਦੀ ਉਹ ਢਾਹ ਲਏ ਜਾਂਦੇ ਆ। ਇਹ ਕਿਹਾ ਜਾ ਸਕਦਾ ਕਿ ਪੰਜਾਬ ਵਾਲੇ ਜਿਹੜੇ ਆ ਜੀ ਉਹ ਢਾਹ ਲਏ ਆ। ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਇਹ ਲੰਮਾ ਸਮਾਂ ਜਿਹੜੀ ਆ ਜੀ ਉਹ ਚੁੱਪ ਨਹੀਂ ਰਹੂਗੀ, ਕਿਉਂਕਿ ਪੰਜਾਬ ਦਾ ਜਿਨ੍ਹਾਂ ਨੇ ਪਾਣੀ ਪੀਤਾ ਉਹ ਉਹਨਾਂ ਲੋਕਾਂ ਵਿੱਚੋਂ ਨਹੀਂ ਹੈਗੇ ਜਿਹੜੇ ਬੋਲਦੇ ਨਹੀਂ ਜਾਂ ਕਿਸੇ ਦੇ ਵਾਸਤੇ ਨਹੀਂ ਬੋਲ। ਸਾਡੇ ਵੱਡ ਵਡੇਰੇ ਜਿਹੜੇ ਜੀ ਉਹ ਚਾਹੇ ਸ਼ਹੀਦਾਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਗੁਰੂਆਂ ਪੀਰਾਂ ਦੇ ਰੂਪ ਦੇ ਵਿੱਚ ਹੈ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਜਿਹੜਾ ਜੀ ਉਹ ਇਸ ਧਰਤੀ ਦੇ ਜਾਏ ਜਿਹੜਾ ਜੀ ਉਹ ਰਹੇ ਆ। ਚਾਹੇ ਉਹ ਗੁਰੂਆਂ ਦੀਆਂ ਕੁਰਬਾਨੀਆਂ ਨੇ, ਪੀਰਾਂ ਫਕੀਰਾਂ ਦੀਆਂ ਕੁਰਬਾਨੀਆਂ ਨੇ, ਸ਼ਹੀਦਾਂ ਦੀਆਂ ਕੁਰਬਾਨੀਆਂ ਨੇ, ਉਹਦੇ ਵਿੱਚ ਨਿੱਜ ਕਿਤੇ ਨਹੀਂ ਲੁਕਿਆ ਹੋਇਆ ਜੀ। ਇਹ ਲੋਕ ਨਿੱਜੀ ਲੜਾਈ ਦੇ ਵਾਸਤੇ ਨਹੀਂ ਸਨ ਨਿਤਰੇ ਜੀ, ਇਹ ਲੋਕ ਲੋਕਾਂ ਦੀ ਲੜਾਈ ਦੇ ਵਾਸਤੇ ਜਿਹੜਾ ਜੀ ਉਹ ਨਿਤਰੇ ਸਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਮੁੜ ਕੇ ਜਿਹੜਾ ਜੀ ਉਹ ਪੰਜਾਬ ਬਣੇ, ਪਰ ਪੰਜਾਬ ਦੇ ਲੋਕ ਚੁੱਪ ਕਰਕੇ ਸਾਰਾ ਕੁਝ ਝੱਲਣ ਦੇ ਵਾਸਤੇ ਮਜਬੂਰ ਨੇ, ਆਦੀ ਜਿਹੜਾ ਜੀ ਉਹ ਹੋਏ ਪਏ ਨੇ। ਇਹ ਗੱਲ ਸਰਕਾਰਾਂ ਵੀ
ਬੜੇ ਚੰਗੇ ਤਰੀਕੇ ਨਾਲ ਸਮਝ ਗਈਆਂ ਨੇ। ਇਸੇ ਕਰਕੇ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਨੇ, ਸਰਕਾਰ ਨਾਂ ਦੀ ਚੀਜ਼ ਹੀ ਕੋਈ ਨਹੀਂ। ਸਰਕਾਰਾਂ ਇਸ ਕਰਕੇ ਹਿਲਜੁਲ ਨਹੀਂ ਕਰ ਰਹੀਆਂ ਕਿ ਉਹਨਾਂ ਨੂੰ ਪਤਾ। ਪਿਛਲੇ ਦਿਨੀ ਚਰਨਜੀਤ ਭੁੱਲਰ ਹੋਰਾਂ ਨੇ ਇੱਕ ਲੇਖ ਜਿਹੜਾ ਜੀ ਉਹ ਲਿਖਿਆ ਸੀਗਾ, ਬੜੇ ਕਮਾਲ ਦਾ ਉਹ ਲੇਖ ਸੀਗਾ, ਜਿਹਦੇ ਵਿੱਚ ਉਹਨਾਂ ਨੇ ਨਿਹੋਰੇ ਹੀ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਮਾਰੇ ਸੀਗੇ ਕਿ ਕਿੱਥੇ ਗਏ ਉਹ ਲੋਕ ਜਿਹੜੇ ਲੋਕਾਂ ਦੀਆਂ ਲੜਾਈਆਂ ਲੜਨ ਦੇ ਵਾਸਤੇ ਛਾਲਾਂ ਮਾਰ ਕੇ ਜਿਹੜਾ ਜੀ ਉਹ ਮੂਹਰੇ ਆ ਜਾਇਆ ਕਰਦੇ ਸਨ। ਅੱਜ ਪੰਜਾਬ ਨੂੰ ਇਸ ਹਾਲਾਤ ਦੇ ਵਿੱਚ ਦੇਖ ਕੇ, ਇਹ ਤੁਹਾਡੀ ਗੱਲ ਠੀਕ ਹੈ ਜੀ, ਬਹੁਤ ਅਫਸੋਸ ਜਿਹੜਾ ਜੀ ਹੋ ਰਿਹਾ ਕਿ ਪੰਜਾਬ ਕੀ ਸੀ ਤੇ ਕੀ ਬਣਾ ਦਿੱਤਾ ਗਿਆ ਜੀ। ਪਰਮਿੰਦਰ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰਾਜੋਆਣਾ ਸਾਹਿਬ ਦੇ ਸੰਬੰਧ ਦੇ ਵਿੱਚ ਪੁੱਛਣਾ ਸੀ ਵੀ ਰਾਜੋਆਣਾ ਸਾਹਿਬ ਜਿਹੜੀ ਆਪਣੀ ਕੀਤੀ ਕਰਾਈ ਤੇ ਆਪ ਹੀ ਨਹੀਂ ਪਾਣੀ ਫੇਰੀ ਜਾਂਦੇ ਲੱਗਦੇ। ਮੈਨੂੰ ਪਤਾ ਨਹੀਂ, ਤੁਹਾਡੀ ਰਾਏ ਕੋਈ ਹੋਰ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਵੀ ਉਹ ਅੰਦਰ ਬੈਠੇ ਜਿਵੇਂ ਆਵਾਜ਼ਾਂ ਆਈਆਂ ਮਾਰਦੇ ਹੁੰਦੇ, ਆਵਾਜ਼ ਵੀ ਉਹਨਾਂ ਨੂੰ ਮਾਰਦੇ ਆ ਵੀ ਜਿਨ੍ਹਾਂ ਦਾ ਪੰਜਾਬ 'ਚ ਕੋਈ ਹੁਣ ਸਿਰ ਸਰਾਣਾ ਹੀ ਨਹੀਂ ਜਾਂਦੇ ਵੀ ਉਹੀ ਹੈ। ਵੀ ਮੈਨੂੰ ਲੱਗਦਾ ਨਹੀਂ ਵੀ ਆਪਦਾ ਯਕੀਨ ਜਿਹਾ ਗਵਾ ਰਹੇ ਆ। ਧੰਨਵਾਦ ਜੀ। ਥੈਂਕ ਯੂ ਜੀ। ਦੇਖੋ, ਇਹ ਤੁਹਾਡੀ ਗੱਲ ਜਿਹੜੀ ਜੀ ਉਹ ਠੀਕ ਹੈ। ਜੇ ਤੁਸੀਂ ਪਿਛੋਕੜ ਤੇ ਝਾਤ ਮਾਰੋ ਤਾਂ ਜਦੋਂ ਇਲੈਕਸ਼ਨ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਆਈਆਂ ਨੇ, ਮੈਂ ਉਹ ਵੀ ਨੇੜੇ ਤੋਂ ਇਲੈਕਸ਼ਨ ਜਿਹੜੀਆਂ ਜੀ ਉਹ ਦੇਖੀਆਂ ਨੇ। ਅਕਾਲੀ ਦਲ ਖੁੱਲੇ ਟਰੱਕਾਂ ਦੇ ਵਿੱਚ 1984 ਦੇ ਵਿੱਚ ਸਿੱਖ ਕਤਲੇਆਮ ਦੇ ਪੀੜਤ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਖੜੀਆਂ ਕਰਕੇ ਹਲਕਿਆਂ ਦੇ ਵਿੱਚ ਫੇਰਦਾ ਸੀ ਆਪਣੀਆਂ ਵੋਟਾਂ ਦੀ ਖਾਤਰ। ਉਹ ਉਹਨਾਂ ਪਰਿਵਾਰਾਂ ਦੇ ਨਾਲ ਕਿੰਨਾ ਖੜੇ ਹੋਏ ਆ, ਇਹਦਾ ਰਿਕਾਰਡ ਜਿਹੜਾ ਜੀ ਉਹ ਕਢਵਾ ਕੇ ਦੇਖ ਲਓ। ਸਵਾਏ ਮਹਿਜ਼ ਜਿਹੜਾ ਜੀ ਬਿਆਨਬਾਜ਼ੀ ਤੇ ਕੁਛ ਮਜ਼ਾਰਿਆਂ ਤੋਂ ਜਿਹੜਾ ਬਿਨਾਂ ਜੀ, ਚਾਹੇ ਕ੍ਰੈਡਿਟ ਲੈਣ ਨੂੰ ਉਹ ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਣ। ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਵੀ ਅਕਾਲੀ ਦਲ ਬਾਦਲ ਨੇ ਜਿਹੜਾ ਜੀ ਉਹ ਆਪਣੀ ਸਿਆਸਤ ਦੇ ਵਾਸਤੇ ਵਰਤਿਆ। ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਸੀਗੀਆਂ, ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਚਿੱਠੀ ਜਿਹੜੀ ਜੀ ਇੱਕ ਜੇਲ੍ਹ ਦੇ ਵਿੱਚੋਂ ਉਹਨਾਂ ਦੀ ਮੂੰਹ ਬੋਲੀ ਭੈਣ ਜਿਹੜੀ ਜੀ ਉਹ ਲਿਆ ਕੇ ਰਿਲੀਜ਼ ਕਰਦੀ ਸੀ। ਇਹਦੇ ਵਿੱਚ ਉਹਨਾਂ ਜਿਹੜੇ ਅਕਾਲੀ ਦਲ ਬਾਦਲ ਹੈ ਉਹਦੀ ਮਦਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਵਾਸਤਾ ਪਾਇਆ ਹੁੰਦਾ ਸੀਗਾ। ਉਹਨਾਂ ਨੂੰ ਇਉਂ ਕਿਸੇ ਇੱਕ ਧੜੇ ਦੇ ਨਾਲ ਜੁੜਨਾ ਹੀ ਜਿਹੜਾ ਜੀ ਉਹ ਨਹੀਂ ਸੀ ਚਾਹੀਦਾ। ਇੱਕ ਸਮਾਂ ਉਹ ਵੀ ਸੀਗਾ ਕਿ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਫਾਂਸੀ ਲੱਗਦਾ ਸੀ ਕਿ ਨੇੜੇ ਆ ਗਈ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਰੋਹ ਉੱਠ ਕੇ ਖੜਾ ਹੋ ਗਿਆ ਸੀਗਾ। ਔਰ ਉਦੋਂ ਸਰਕਾਰ ਕਿਹਨਾਂ ਦੀ ਸੀ? ਇੱਕ ਨੌਜਵਾਨ ਗੋਲੀ ਦੇ ਨਾਲ ਵੀ ਮਾਰਿਆ ਗਿਆ ਸੀ, ਉਹਦੇ ਪਰਿਵਾਰ ਦੀ ਕਿਸੇ ਨੇ ਸਾਰ ਜਿਹੜੀ ਜੀ ਉਹ ਲਈ। ਕਿ ਅੱਜ ਜੇ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਜਿਹੜੀ ਜੀ ਉਹ ਬਣਨੀ ਹੋਵੇ ਤੇ ਪੰਜਾਬ ਦੇ ਵਿੱਚ ਬਣ ਜੂਗੀ? ਇਹਦਾ ਜਵਾਬ ਤੁਸੀਂ ਆਪ ਹੀ ਜਿਹੜਾ ਜੀ ਉਹ ਲੱਭ ਲੈਣਾ। ਇਹਦਾ ਜਵਾਬ ਨਾ ਦੇ ਵਿੱਚ ਜਿਹੜਾ ਜੀ ਹੈ। ਕਾਰਨ ਕੀ ਹੋਇਆ? ਉਹ ਇਹੀ ਹੈ ਜੀ ਕਿ ਉਹਨਾਂ ਦਾ ਇੱਕ ਧੜੇ ਦੇ ਨਾਲ ਜੁੜ ਜਾਣਾ ਔਰ ਇੱਕ ਧੜੇ ਦੇ ਵਾਸਤੇ ਬਾਰ-ਬਾਰ ਲੋਕਾਂ ਨੂੰ ਜਿਹੜਾ ਜੀ ਉਹ ਵੋਟਾਂ ਦੇ ਵਾਸਤੇ ਅਪੀਲ ਕਰਨਾ। ਇਹ ਸਮਝ ਨਹੀਂ ਸੀ ਆਉਂਦੀ ਵੀ ਜਾਂ ਤਾਂ ਉਹਨਾਂ ਨੂੰ ਸਥਿਤੀ ਜਿਹੜੀ ਹੈ ਜੀ ਉਹ ਪਤਾ ਨਹੀਂ ਗੀ ਕਿ ਪੰਜਾਬ ਨੂੰ ਮੌਜੂਦਾ ਹਾਲਾਤਾਂ ਦੇ ਵਿੱਚ ਲਿਜਾਣ ਦੇ ਵਾਸਤੇ ਪਿਛਲੀ 10 ਸਾਲ ਦੀ ਅਕਾਲੀ ਬੀਜੇਪੀ ਸਰਕਾਰ ਦਾ ਕਿੱਡਾ ਵੱਡਾ ਜਿਹੜਾ ਜੀ ਉਹ ਰੋਲ ਹੈ। ਔਰ ਖਾਸ ਤੌਰ ਦੇ ਉੱਤੇ ਇੱਕ ਪਰਿਵਾਰ ਜਿਹੜਾ ਇਸ ਅਕਾਲੀ ਦਲ ਦੇ ਉੱਤੇ ਕਾਬਜ਼ ਹੈ ਜੀ, ਉਹਨੇ ਆਪਣੇ ਬਿਜ਼ਨਸ ਦੀ ਖਾਤਰ ਪੰਜਾਬ ਦਾ ਕਿਵੇਂ ਸਾਰਾ ਕੁਝ ਹੀ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਵੇਚ ਵਾਟੀ ਲਿਆ। ਬਿਲਕੁਲ ਜੀ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਕਿ ਜਿਹੜਾ ਮੈਂ ਇੱਕ ਵਾਰ ਦੇਖ ਰਿਹਾ ਸੀਗਾ, ਇੱਕ ਹਮਦਰਦ, ਉਹਦੇ ਉੱਤੇ ਇੱਕ ਕਬੱਡੀ ਖਿਡਾਰੀ ਸੀਗਾ, ਉਹਨੇ ਆਪਣੀ ਬਿਆਨ ਸਾਰਾ ਕੁਝ ਕੀਤਾ। ਹੁਣੇ ਮੇਰਾ ਖਿਆਲ ਉੱਥੋਂ ਆਇਆ, ਹਸਪਤਾਲੋਂ ਆਇਆ, ਤੇ ਉਹਨੇ ਦੱਸਿਆ ਕਿ ਮਤਲਬ ਪਹਿਲਾਂ ਮੈਂ ਟੀਕਾ ਨਹੀਂ ਲਾਉਂਦਾ ਸੀਗਾ, ਜਿਸਲੇ ਟੀਕੇ ਲਾਉਣੇ ਪਹਿਲਾਂ ਇੱਕ ਨੂੰ ਵੱਧਦਾ ਮੈਂ 50 ਡੋਸੇ ਜਾ ਕੇ ਪਹੁੰਚ ਗਿਆ ਸੀਗਾ ਤੇ ਮਤਲਬ ਬੰਦਾ ਵੱਧ ਤੋਂ ਵੱਧ ਇੱਕ ਮਤਲਬ ਮੈਚ ਖੇਡ ਦਾ 3 ਗੇੜਾ। ਹਾਂਜੀ, ਤੁਹਾਡਾ ਸਵਾਲ ਕੀ ਆ? ਉਹ ਵੀਡੀਓ ਤਾਂ ਦੇਖੀ ਸਾਰਿਆਂ ਨੇ। ਹਾਂਜੀ, ਇੱਕ ਉਹਦਾ ਜਵਾਬ ਮਦਦ ਦੇ ਦਿਓ। ਤੇ ਦੂਜਾ ਇਹ ਆ ਕਿ ਆਪਣੇ ਜੋਤ ਸਿੰਘ ਸਿੱਧੂ ਸਾਹਿਬ ਹੋਣੀ ਕਿ ਮੈਂ ਪੰਜਾਬ ਲਈ ਏਦਾਂ ਕਰ ਦੂੰ, ਮੈਂ ਪੰਜਾਬ ਲਈ ਖੜਾ, ਮੈਂ ਕਿਸੇ ਨੇ ਖੜਾ, ਉਹ ਵੀ ਅੱਜ ਕੱਲ੍ਹ ਨਹੀਂ ਦਿਖਦੇ ਪਏ। ਉਹ ਹੈ ਕਿੱਥੇ ਆ? ਉਹ ਕੋਈ ਗੱਲਬਾਤ ਨਹੀਂ ਕਰ ਰਹੇ। ਥੈਂਕ ਯੂ ਜੀ। ਦੇਖੋ, ਚਲੋ ਉਸ ਵੀਡੀਓ ਨੂੰ ਛੱਡੋ, ਇਹ ਤਾਂ ਹਰ ਵਿਅਕਤੀ ਜਿਹੜਾ ਜੀ ਉਹ ਜਾਣਦਾ ਕਿ ਕਬੱਡੀ ਦਾ ਬੇੜਾ ਗਰਕ ਜਿਹੜਾ ਜੀ ਉਹ ਡਰੱਗ ਨੇ ਕਿਵੇਂ ਜਿਹੜਾ ਜੀ ਉਹ ਕੀਤਾ। ਨਾਮਵਰ ਕਬੱਡੀ ਖਿਡਾਰੀ ਇਸ ਦੁਨੀਆ ਤੋਂ ਟੁਰ ਗਏ ਓਵਰਡੋਜ਼ ਦੇ ਨਾਲ ਜਿਹੜਾ ਜੀ। ਔਰ ਜਿਹੜੇ ਖਿਡਾਉਣ ਵਾਲੇ ਨੇ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ ਜੀ, ਕਲੱਬਾਂ ਇਹਦੇ ਵਾਸਤੇ ਜ਼ਿੰਮੇਵਾਰ ਨੇ। ਜਦੋਂ ਵੀ ਕਲੱਬਾਂ ਜਿਹੜੀਆਂ ਜੀ, ਚਾਹੇ ਉਹ ਇਹਦਾ ਜ਼ਿੰਮੇਵਾਰੀ ਕੋਈ ਚੁੱਕੇ ਜਾਂ ਨਾ ਚੁੱਕੇ, ਕਲੱਬਾਂ ਜਿਹੜੀਆਂ ਦੀ ਉਹ ਖਾਸ ਤੌਰ ਦੇ ਉੱਤੇ ਜ਼ਿੰਮੇਵਾਰ ਨੇ। ਕੱਲੀਆਂ ਦੇਸ਼ ਵਿਚਲੀਆਂ ਨਹੀਂ, ਵਿਦੇਸ਼ ਵਿਚਲੀਆਂ ਵੀ, ਜਿਨ੍ਹਾਂ ਨੇ ਖਿਡਾਰੀਆਂ ਨੂੰ ਜਿਹੜਾ ਸੀ ਉਹ ਟੀਕੇ ਲਾ ਕੇ ਡਰੱਗ ਦੇ ਉੱਤੇ ਜਿਹੜਾ ਖੇਡਣ ਦੇ ਵਾਸਤੇ ਮਜਬੂਰ ਕੀਤਾ। ਦੂਜੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਜੀ ਉਹ ਪੁੱਛ ਰਹੇ ਹੋ, ਸਭ ਨੂੰ ਪਤਾ ਜੀ ਉਹ ਕਿੱਥੇ ਨੇ। ਉਹ ਅੰਦਰ ਨੇ, ਅੰਦਰ ਇਨ ਦਾ ਸੈਂਸ ਅੰਦਰ ਦੂਜਾ ਵੀ ਪੰਜਾਬੀ ਦਾ ਹੋ ਜਾਂਦਾ, ਘਰ ਦੇ ਅੰਦਰ ਨੇ।
ਤੇ ਉਹਨਾਂ ਦਾ ਮੌਨ ਜਿਹੜਾ ਜੀ ਉਹ ਮੁੱਕਣ ਦਾ ਨਾਮ ਅਜੇ ਵੀ ਜਿਹੜਾ ਉਹ ਨਹੀਂ ਲੈ ਰਿਹਾ। ਜੇ ਅੱਜ ਵੀ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਨਹੀਂ ਬੋਲ ਰਹੇ ਤਾਂ ਉਹਨਾਂ ਦੇ ਘਰ ਦੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਘਰ ਹੈ ਉਹਦੇ ਬਾਹਰ ਵੀ ਸ਼ਿਵ ਸੈਨਾ ਵਾਲੇ ਕੱਲ ਪਰਸੋਂ ਜਿਹੜਾ ਜੀ ਉਹ ਪੁਤਲਾ ਫੂਕ ਰਹੇ ਸੀਗੇ। ਉਹ ਅਜੀਬੋ-ਗਰੀਬ ਦੀ ਹਾਲਾਤ ਸੀ ਕਿ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਅਟੈਕ ਹੋਇਆ ਤੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਜਿਹੜਾ ਜੀ ਉਹ ਪੁਤਲਾ ਫੂਕ ਰਹੇ ਆ। ਇਹ ਸਮਝ ਤੋਂ ਪਰੇ ਵਾਲੀ ਗੱਲ ਸੀ। ਐਡੀ ਚੁੱਪ ਵੀ ਕਾਹਦੀ ਚੁੱਪ ਆ ਜੀ, ਐਡਾ ਵੀ ਕੀ ਗੱਲ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਾਰ-ਬਾਰ ਅੰਮ੍ਰਿਤਸਰ ਵਾਲਿਆਂ ਨੇ MP ਬਣਾਇਆ, ਉਹਨਾਂ ਨੂੰ MLA ਬਣਾਇਆ, ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਲੋਕ ਉਹਨਾਂ ਦੀ ਗੱਲ ਸੁਣਨਾ ਜਿਹੜਾ ਦੀ ਉਹ ਚਾਹੁੰਦੇ ਆ। ਜੇ ਨਹੀਂ ਅਹੁਦਾ ਕੋਲੇ ਰਿਹਾ ਤੇ ਇਹਦਾ ਮਤਲਬ ਇਹ ਥੋੜੀ ਆ ਜੀ ਕਿ ਪੰਜਾਬ ਦੇ ਲੋਕਾਂ ਦੇ ਵਾਸਤੇ ਤੁਸੀਂ ਬੋਲੋ ਹੀ ਨਾ। ਇਸ ਵੇਲੇ ਮੁਸੀਬਤਾਂ ਦੇ ਵਾਸਤੇ ਤੁਸੀਂ ਜਿਹੜਾ ਜੀ ਉਹ ਬੋਲੋ ਹੀ ਨਾ। ਏਡੀ ਲੰਮੀ ਜਿਹੜੀ ਚੁੱਪ ਹੈ ਜੀ ਉਹ ਫਿਰ ਮੇਰਾ ਖਿਆਲ ਤਾਂ ਸਿਆਸਤ ਦੇ ਵਿੱਚ ਜਿਹੜੀ ਜੀ ਉਹ ਕਾਫੀ ਖਤਰਨਾਕ ਹੋ ਜਾਂਦੀ ਆ। ਪਰ ਪਤਾ ਨਹੀਂ ਜੀ ਕੀ ਕਾਰਨ ਹੈ, ਕਿਉਂ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰੀ ਅਜੇ ਵੀ ਅੰਦਰੋਂ ਜਿਹੜਾ ਨਿਕਲ ਨਹੀਂ ਰਹੇ। ਹੁਣ ਤਾਂ ਲੱਗਦਾ ਜੀ ਕਿ ਡਰ ਗਏ ਉਹ, ਸ਼ਾਇਦ ਇਹ ਸਮਝਦੇ ਆ ਕਿ ਉਹਨਾਂ ਦੇ ਵੱਲੋਂ ਬੋਲਿਆ ਗਿਆ ਕੋਈ ਸਟੈਪ ਜਿਹੜਾ ਜੀ ਕਿਤੇ ਉਹਨਾਂ ਦਾ ਹੋਰ ਨੁਕਸਾਨ ਜਿਹੜਾ ਜੀ ਉਹ ਨਾ ਕਰ ਦੇਵੇ। ਜੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਮੈਂ ਸਮਝਦਾ ਕਿ ਸਿਆਸੀ ਖਿਡਾਰੀ ਹੁੰਦੇ ਤੇ ਜਿਵੇਂ ਉਹਨਾਂ ਨੂੰ ਪਾਵਰਕਾਮ ਦਾ ਜਿਹੜਾ ਜੀ ਮੰਤਰਾਲਾ ਦਿੱਤਾ ਜਾ ਰਿਹਾ ਸੀ, ਬਣਦੇ ਪਾਵਰ ਮੰਤਰੀ ਤੇ ਮੌਜੂਦਾ ਜਿਹੜੇ ਲੋਕ ਫਸੇ ਪਏ ਆ ਬਿਜਲੀ ਦੀਆਂ ਇੰਨੀਆਂ ਜਿਹੜੀਆਂ ਜੀ ਉਹ ਕੀਮਤਾਂ ਦੇ ਵਿੱਚ ਤੇ ਲੋਕਾਂ ਨੂੰ ਰਾਹਤ ਦਿਵਾ ਸਕਦੇ ਸੀ। ਕਹਿੰਦੇ ਮੁੱਖ ਮੰਤਰੀ ਨੂੰ ਗੱਡ ਕੇ ਕਿ ਮੈਂ ਜਿੰਨੇ ਸਮਝੌਤੇ ਆ ਉਹ ਰੱਦ ਕਰਨ ਜਾ ਰਿਹਾ, ਜਾਂ ਤਾਂ ਰੱਦ ਕਰੋ ਜਾਂ ਫਿਰ ਜਿਹੜਾ ਜੀ ਮੰਤਰਾਲਾ ਮੇਰੇ ਤੋਂ ਵਾਪਸ ਲੈ ਲਓ। ਜੇ ਮੰਤਰਾਲਾ ਵਾਪਸ ਲੈਂਦੇ ਨਵਜੋਤ ਸਿੰਘ ਸਿੱਧੂ ਹੋਰੀ ਹੀਰੋ ਦੇ ਤੌਰ ਦੇ ਉੱਤੇ ਜਿਹੜਾ ਜੀ ਉੱਭਰਨੇ ਸੀਗੇ। ਪਰ ਆਈ ਥਿੰਕ ਗਲਤ ਫੈਸਲੇ ਜਾਂ ਸਹੀ ਰਾਏ ਜਿਹੜੀ ਹੈ ਜੀ ਉਹ ਨਾ ਹੋਣੀ ਉਹਨਾਂ ਦੇ ਕੋਲੇ, ਕਿਤੇ ਨਾ ਕਿਤੇ ਇਹ ਕਾਰਨ ਹੈ ਉਹਨਾਂ ਦੇ ਚੁੱਪ ਕਰ ਜਾਣਾ ਜੀ। ਸੁਖਵਿੰਦਰ ਕੌਰ ਜੀ, ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ। ਮੈਂ ਹੁਣ ਸਾਹਿਬ ਨੂੰ ਮੈਂ ਆਧਾਰ ਕਾਰਡ ਬਣਾਉਣ ਲਈ ਤਾਂ ਕਿੰਨਾ ਕੁ ਟਾਈਮ ਲੱਗਦਾ, ਕਿਹੜੀ ਹਾਂ ਠੀਕ ਹੈ ਜੀ, ਤੁਸੀਂ ਵੈਸੇ ਦਿਨੇ ਵੀ ਕਾਲ ਕਰ ਲਿਓ ਤੇ ਪੰਨੂ ਸਾਹਿਬ ਦੇ ਦਿੰਦੇ ਜਵਾਬ ਤੁਹਾਨੂੰ ਜੀ। ਇਹਦੇ ਵਾਸਤੇ ਤੁਹਾਨੂੰ ਇੱਥੇ ਜਿਹੜਾ ਜੀ ਉਹ ਆਉਣਾ ਪੈਣਾ। ਇੱਥੇ ਆ ਕੇ ਜਿਹੜਾ ਜੀ ਉਹ ਆਧਾਰ ਕਾਰਡ ਬਣਦਾ ਤੁਹਾਡੇ। ਜੇ ਕੋਈ ਹੋਰ ID ਨਹੀਂ ਹੈਗੀ ਤੇ ਬੈਂਕ ਖਾਤਾ ਜਿਹੜਾ ਜੀ ਉਹ ਹੋਊਗਾ, ਜਾਂ ਬੈਂਕ ਦੇ ਵਿੱਚ ਖਾਤਾ ਜਿਹੜਾ ਜੀ ਉਹ ਖੁਲਵਾ ਲੈਣਾ। ID ਵੈਸੇ ਉਹਦੇ ਵਾਸਤੇ ਵੀ ਚਾਹੀਦੀ ਹੈ ਤੇ ਉਹ ਖੁਲਵਾ ਕੇ ਫਿਰ ਜਿਹੜਾ ਜੀ ਇਹ ਤੁਸੀਂ ਅਪਲਾਈ ਕਰ ਸਕਦੇ ਹੋ। ਸੌਖਾ ਹੀ ਆ, ਕੋਈ ਬਹੁਤੀਆਂ ਲੰਬੀਆਂ ਲਾਈਨਾਂ ਜਿਹੜੀਆਂ ਨਹੀਂ ਲੱਗਦੀਆਂ, ਪਰ ਕਿਉਂਕਿ ਤੁਹਾਡੇ ਫਿੰਗਰਪ੍ਰਿੰਟ ਜਿਹੜੇ ਆ ਜੀ ਉਹ ਲੱਗਦੇ ਆ। ਜਦੋਂ ਤੁਸੀਂ ਇੱਕ ਵਾਰੀ ਅਪਲਾਈ ਜਿਹੜਾ ਜੀ ਉਹ ਕਰ ਦਿੱਤਾ ਫਿਰ ਤੁਸੀਂ ਆਨਲਾਈਨ ਵੀ ਇਹਨੂੰ ਜਿਹੜਾ ਜੀ ਉਹ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਆਊਟ ਲੈ ਸਕਦੇ ਹੋ। ਕੋਈ ਬਹੁਤ ਜ਼ਿਆਦਾ ਕੰਪਲਿਕੇਟਡ ਇਹ ਇਸ਼ੂ ਨਹੀਂ ਗਾ ਜੀ। ਜੀ ਅੱਗੇ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਜੀ ਮੇਰੇ ਕੋਲ ਮੈਂ ਰਾਜ ਤੋਂ ਲਾਗੇ। ਹਾਂਜੀ ਸੌਰੀ ਹਾਂਜੀ ਰਾਜ ਜੀ ਤੁਸੀਂ ਕਰੋ ਜੀ। ਮੈਂ ਸਤਿ ਸ਼੍ਰੀ ਅਕਾਲ ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਵਾਲ ਮੈਂ 2 ਮਿੰਟ ਲੇਟ ਸ਼ੁਰੂ ਕੀਤਾ, ਸ਼ਾਇਦ ਤੁਸੀਂ ਪਹਿਲਾਂ ਆਨਸਰ ਦੇ ਨਾ ਗਏ ਹੋ। ਇੱਕ ਤਾਂ ਮੇਰਾ ਇਹ ਹੈ ਕਿ ਜਿਹੜੀ ਸਿਮਰਨਜੀਤ ਕੌਰ ਗਿੱਲ ਆ, ਜਿੰਨੇ ਕਿ ਜਿਹੜੀ ਸੀਗੀ ਵਿਚਾਰੀ ਉਹ ਬੋਲਦੀ ਰਹੀ ਆ ਪਹਿਲਾਂ, ਜਿੰਨੇ ਵੀ ਤੁਸੀਂ ਸੀਗੇ ਉਹਦੇ ਉੱਤੇ ਜਿਹੜਾ ਮਸਲਾ ਆ ਉਹ ਰੋਕਿਆ। ਇਹਨੂੰ ਪਤਾ ਕਿ ਵਾਲਮੀਕੀ ਭਾਈਚਾਰੇ ਦੇ ਆ, ਪਰ ਐਡੀ ਕਿਹੜੀ ਗੱਲ ਆ ਕਿ ਉਹ ਅੜੇ ਬੈਠੇ ਨੇ ਜਾਂ ਕਿੱਦਾਂ, ਇਹਦੇ ਪਿੱਛੇ ਹੈ ਕੀ ਚੱਲ ਰਿਹਾ। ਦੂਸਰਾ ਮੈਂ ਇੱਕ ਵਾਰੀ ਪਹਿਲਾਂ ਕੁਐਸਚਨ ਕੀਤਾ ਸੀ, ਤੁਹਾਨੂੰ ਬੜੀ ਦੇਰ ਹੋ ਗਈ ਆ, ਉਹ ਤੁਸੀਂ ਉਹਦਾ ਆਨਸਰ ਇਹੀ ਦਿੱਤਾ ਸੀ ਕਿ ਜਿੰਨੀ ਜੌਬ ਲੈਣੀ ਔਖੀ ਆ ਸਰਕਾਰੀ, ਉਨਾ ਹੀ ਉਹਨੂੰ ਕੱਢਣਾ ਔਖਾ। ਜਦ ਪਤਾ ਹੈ ਕਿ ਪਟਵਾਰੀ ਜਾਂ ਇਹ ਜੋ ਵੀ ਅਫਸਰਾਂ ਦੇ ਵਿੱਚ ਬਾਬੂਸ਼ਾਹੀ ਬੈਠੀ ਇਹ ਕੰਮ ਕਰ ਰਹੀ ਆ, ਤੇ ਉਹ ਕਿਉਂ ਨਹੀਂ ਉਹਨਾਂ ਨੂੰ ਸਸਪੈਂਡ ਕਰਕੇ ਘਰਾਂ ਨੂੰ ਤੋਰਦੇ? ਤਾਂ ਨਵੇਂ ਲੋਕ ਹੋਰ ਬਹੁਤ ਉਹਨਾਂ ਨੂੰ ਮੌਕਾ ਦੇ ਦੇਣਾ ਚਾਹੀਦਾ। ਤੇ ਪਰ ਸਰਕਾਰ ਤਾਂ ਆਪ ਖਲਖੁੰਝੇ ਬੜੀ ਪਈ ਆ। ਤੇ ਨਾਲ ਹੀ ਜਿਹੜੀ NCR ਤੇ CA ਦਾ ਉੱਪਰ ਹੈਗਾ, ਇਹਦੇ ਉੱਤੇ ਸਰਕਾਰ ਸਟੈਪ ਬੈਕ ਕਰੂਗੀ ਜਾਂ ਨਹੀਂ ਕਰੂਗੀ? ਜਿਹੜੀ ਬੈਠੀ ਹੈ ਜਿਹੜੀ ਕੀ ਇਹਦੇ ਬਾਰੇ ਕਹੋ। ਥੈਂਕ ਯੂ ਜੀ। ਦੇਖੋ ਜਿਹੜੇ ਰਿਸ਼ਵਤ ਲੈਂਦੇ ਆ, ਜਿਹੜਾ 5000 ਬੰਦਾ ਰੱਖਿਆ ਹੈ, ਚਾਹੇ ਉਹ ਰੈਵਨਿਊ ਡਿਪਾਰਟਮੈਂਟ ਹੈ ਜਾਂ RTA ਜਿਹੜਾ ਹੈਗਾ ਜੀ ਉਹ ਆ, ਉਹ ਇਕੱਲੇ ਆਪਣੀਆਂ ਜੇਬਾਂ 'ਚ ਨਹੀਂ ਨਾ ਪਾਉਂਦੇ ਜੀ। ਇੱਥੇ ਜਿਹੜੇ ਥਾਣੇ ਆ ਉਹ ਰਾਜਨੀਤਿਕ ਲੋਕਾਂ ਨੂੰ ਦਿੱਤੇ ਹੋਏ ਆ, ਕੱਲਾ ਥਾਣਾ, ਤੇ ਕਿਹਨੇ ਕਿੱਥੋਂ ਜਿਹੜੇ ਜੀ ਪੈਸੇ ਇਕੱਠੇ ਕਰਨੇ ਆ, ਕਿਹੜੇ ਪਟਵਾਰਖਾਨੇ ਤੋਂ ਕਿਹਨੇ ਪੈਸੇ ਲੈਣੇ ਆ। ਰਾਜਨੀਤਿਕ ਲੋਕ ਇਹਨਾਂ ਤੋਂ ਮਹੀਨਾ ਲੈਂਦੇ ਆ ਜੀ। ਇਹ ਇਕੱਲੇ ਨਹੀਂ ਖਾਂਦੇ, ਮਿਲ ਕੇ ਖਾਂਦੇ ਆ। ਇਸ ਕਰਕੇ ਇਹਨਾਂ ਨੂੰ ਕੱਢੂਗਾ ਕੌਣ ਜੀ? ਕਿਸੇ ਨੇ ਨਹੀਂ ਕੱਢਣਾ। ਇਹ ਤਾਂ ਰੌਲਾ ਪੈ ਗਿਆ ਕਰਕੇ ਐਵੇਂ ਅੱਖਾਂ ਪੂੰਝੀਆਂ ਜਿਹੜੀਆਂ ਜੀ ਉਹ ਜਾ ਰਹੀਆਂ ਨੇ। ਸਿਮਰਨਜੀਤ ਕੌਰ ਗਿੱਲ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਉਹ ਲੜਦੀ ਆ, ਉਹ ਦਲੇਰ ਕੁੜੀ ਆ। ਉਹਦੇ ਮੂੰਹ ਚੋਂ ਜਿਹੜਾ ਜੀ ਇਹ ਥੋੜਾ ਨਿਕਲਿਆ ਵੀ ਗੁੱਡ ਸੈਂਸ ਦੇ ਵਿੱਚ ਨਿਕਲਿਆ, ਬੈਡ ਸੈਂਸ ਦੇ ਵਿੱਚ ਨਹੀਂ ਨਿਕਲਿਆ। ਜਿਹੜਾ ਜੀ ਉਹ ਭਗਵਾਨ ਵਾਲਮੀਕ ਹੋਰਾਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹਨੇ ਬਾਅਦ ਦੇ ਵਿੱਚ ਉਹਦੀ ਮਾਫੀ ਵੀ ਮੰਗ ਲਈ। ਇਹ ਮਹਿਜ਼ ਸਿਆਸਤ ਜਿਹੜੀ ਹੈ ਜੀ ਹੋ ਰਹੀ ਹੈ। ਤੁਹਾਨੂੰ ਯਾਦ ਹੋਣਾ ਜਦੋਂ SC ST ਐਕਟ ਦੇ ਬਾਰੇ ਦੇ ਵਿੱਚ
ਤਰਮੀਮਾਂ ਆਈਆਂ ਸੀਗੀਆਂ, ਸੁਪਰੀਮ ਕੋਰਟ ਨੇ ਤਰਮੀਮਾਂ ਕਰਤੀਆਂ ਸੀਗੀਆਂ ਕਿ ਇਸ ਮਾਮਲੇ ਦੇ ਉੱਤੇ ਇਉਂ ਪਰਚਾ ਦਰਜ ਨਹੀਂ ਹੋ ਸਕਦਾ ਵੀ ਕਿਸੇ ਨੇ ਲਿਖ ਕੇ ਦਿੱਤਾ ਤੇ ਪਰਚਾ ਦਰਜ ਹੋ ਜੇ। ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਣੀ ਚਾਹੀਦੀ ਆ, ਸੀਨੀਅਰ ਆਫੀਸਰ ਇਨਵੈਸਟੀਗੇਸ਼ਨ ਕਰੇ। ਇਸ ਮਾਮਲੇ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਜਿਹੜੀ ਉਹ ਨਹੀਂ ਕੀਤੀ ਗਈ। ਉਹਦੇ ਤੇ ਅੰਮ੍ਰਿਤਸਰ ਦੇ ਵਿੱਚ ਪਰਚਾ ਜਿਹੜਾ ਦੀ ਉਹ ਦਰਜ ਹੋ ਗਿਆ। ਹੁਣ ਕੱਲ ਜਿਹੜਾ ਦੀ ਉਹ ਮੁਜ਼ਾਹਰੇ ਕਰੀ ਜਾਂਦੇ ਸੀਗੇ ਕਿ ਉਹਨੂੰ ਗ੍ਰਿਫਤਾਰ ਜਿਹੜਾ ਦੀ ਉਹ ਛੇਤੀ ਕਰੋ, ਜਿਵੇਂ ਉਹੀ ਇਸ ਵੇਲੇ ਪੰਜਾਬ ਦੇ ਵਾਸਤੇ ਥ੍ਰੈਟ ਜਿਹੜਾ ਦੀ ਉਹ ਬਣ ਗਈ ਹੋਵੇ। ਪੰਜਾਬ ਦੇ ਵਾਸਤੇ ਤਾਂ ਕਿਸੇ ਭਾਈਚਾਰੇ ਦੇ ਵਾਸਤੇ ਕੀ ਉਹ ਥ੍ਰੈਟ ਹੈ ਹੀ ਨਹੀਂ। ਉਹ ਤਾਂ ਲੋਕਾਂ ਨੂੰ ਅਵੇਅਰ ਕਰਦੀ ਹੈ ਜੀ, ਥਾਂ ਥਾਂ ਦੇ ਉੱਤੇ ਜਿਹੜਾ ਦੀ ਉਹ ਜਾ ਕੇ ਬੱਚਿਆਂ ਵਾਲੇ ਮਾਮਲੇ ਦੇ ਵਿੱਚ ਪੇਰੈਂਟਸ ਨੂੰ ਅਵੇਅਰ ਜਿਹੜਾ ਦੀ ਉਹ ਕਰ ਰਹੀ ਆ। ਅਜਿਹਾ ਜਿਹੜਾ ਵਿਅਕਤੀ ਹੁੰਦਾ ਜੀ ਉਹ ਅਕਸਰ ਇਸ ਤਰ੍ਹਾਂ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਜਾਂਦਾ, ਜਿਹਦੇ ਪਿੱਛੇ ਹੁੰਦੇ ਪੋਲੀਟੀਸ਼ੀਅਨ ਆ। ਪੋਲੀਟੀਸ਼ੀਅਨ ਹੀ ਨੇ ਜਿਹੜੇ ਕਿਸੇ ਨਾ ਕਿਸੇ ਇਹੋ ਜਿਹੀਆਂ ਧਿਰਾਂ ਨੂੰ ਮੂਹਰੇ ਲਾ ਕੇ ਫਿਰ ਉਹਨੂੰ ਚੁੱਪ ਕਰਾਉਂਦੇ ਆ। ਕਿਉਂਕਿ ਸਿਆਸੀ ਲੋਕਾਂ ਨੂੰ ਇੱਕ ਗੱਲ ਦਾ ਡਰ ਬਣ ਜਾਂਦਾ ਵੀ ਜਿਹੜਾ ਵੀ ਬੰਦਾ ਜਿਹੜਾ ਸੋਸ਼ਲ ਵਰਕ ਕਰ ਰਿਹਾ ਵੀ ਇਹ ਕਿਤੇ ਕੱਲ ਨੂੰ ਸਿਆਸਤ ਦੇ ਵਿੱਚ ਨਾ ਆ ਜੇ। ਜੇ ਇਹ ਸਿਆਸਤ ਦੇ ਵਿੱਚ ਆ ਗਿਆ ਤੇ ਕਿਤੇ ਇੱਕ ਅੱਧੀ ਸੀਟ ਦੇ ਉੱਤੇ ਉਹਨਾਂ ਦੇ ਵਾਸਤੇ ਕੋਈ ਮੁਸ਼ਕਲ ਜਿਹੜੀ ਆ ਉਹ ਖੜੀ ਨਾ ਕਰ ਦੇਵੇ। ਇਹੀ ਮੇਨ ਜਿਹੜਾ ਜੀ ਇਹਦਾ ਰੀਜ਼ਨ ਜਿਹੜਾ ਹੈਗਾ ਕਿ ਉਹਦੇ ਕਰਕੇ ਉਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ। ਦੇਖਦੇ ਆ, ਵੈਸੇ ਦਬਾਓ ਤਾਂ ਪੁਲਿਸ ਦਾ ਬਹੁਤ ਜਿਹੜਾ ਜੀ ਉਹ ਪਿਆ ਹੋਇਆ, ਪੁਲਿਸ ਤੇ ਵੀ ਦਬਾਓ ਹੈਗਾ ਤੇ ਇਹਦਾ ਬਣਦਾ ਕੀ ਹੈ। ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ, ਮੈਂ ਕਹਿੰਦਾ ਤੁਸੀਂ ਗੱਲ ਕਰ ਰਹੇ ਸੀ ਵੀ ਉਹ ਬੋਰਡਾਂ ਦੇ ਨਾਂ ਨੂੰ ਬਦਲ ਰਹੇ ਆ ਤੇ ਮਾਤਾ ਗੁਜਰ ਕੌਰ ਦਾ ਵੀ ਬਦਲ ਰਹੇ ਆ। ਉਹ ਮਾਤਾ ਜੋ ਗੁਜਰ ਕੌਰ ਅਮਰ ਤੋਂ ਪਹਿਲਾਂ ਉਹਨਾਂ ਨਾਲ ਗੁਜਰੀ ਸੀ ਉਹ ਪੱਕ ਗਿਆ। ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਰਿਵਾਰ ਨੇ। ਮੈਂ ਇਸ ਬੈਂਚ ਤਾਂ ਪੈਣਾ ਨਹੀਂ ਚਾਹੁੰਦਾ, ਜੇ ਅੰਮ੍ਰਿਤਧਾਰੀ ਦਾ ਸੁਣਨਾ ਨਾ ਹੋ ਸਕਦਾ ਤਾਂ ਠੀਕ ਆ। ਤੇ ਦੂਜਾ ਮੇਰਾ ਹੈਗਾ ਵੀ ਜਿਹੜਾ ਆਹ ਕੈਪਟਨ ਸਾਹਿਬ ਬਹੁਤ ਬੜਕਾਂ ਮਾਰਦੇ, ਪਾਕਿਸਤਾਨ ਬਦਲੇ ਰੋਜ਼ ਕੋਈ ਨਾ ਕੋਈ ਬਿਆਨ ਦਾਗਦੇ ਆ ਤੇ ਆਪਣੇ ਜਿਹੜੇ ਉਹਨਾਂ ਦੇ ਫਰੈਂਡ ਆ ਪੱਤਰਕਾਰ ਉਹਨਾਂ ਨੂੰ ਇੱਥੇ ਰੱਖੀ ਬੈਠੇ, ਉਹਦੇ ਬਾਰੇ ਕੋਈ ਨਹੀਂ ਬੋਲਦਾ ਜੀ। ਕਹਿੰਦੇ ਹਰਸਿਮਰਤ ਕੌਰ ਵੀ ਉਹਨੂੰ ਉੱਥੋਂ ਵੀਜ਼ਾ ਲੈ ਕੇ ਦਿੰਦੀ ਆ ਸੈਂਟਰ 'ਚ, ਉਹਦੀ ਮਦਦ ਕਰਦੀ ਜੀ। ਇਹਦੇ ਬਾਰੇ ਕਰਿਓ ਗੱਲ ਜੀ। ਥੈਂਕ ਯੂ ਜੀ। ਮੈਂ ਤਾਂ ਤੁਸੀਂ ਕਰ ਹੀ ਲਈ ਜੀ ਉਹ ਉਠਾ ਕੇ। ਗੱਲ ਇਹ ਆ ਜੀ ਕਿ ਮੈਂ ਤਾਂ ਇਹ ਗੱਲ ਕੀਤੀ ਕਿ ਗੱਲ ਇਉਂ ਹੁੰਦੀ ਆ ਕਿ ਆਪਾਂ ਜੇ ਪੁਰਾਣਾ ਜਿਹੜਾ ਮੰਨਦੇ ਆ ਤਾਂ ਉਹ ਲਿਖੇ ਹੋਏ ਨੂੰ ਮੰਨਦੇ ਆ ਨਾ। ਇਤਿਹਾਸ ਜਿਹੜਾ ਕੋਈ ਵੀ ਆ ਉਹਨੂੰ ਤਾਂ ਤੁਹਾਨੂੰ ਮੰਨਣਾ ਹੀ ਪਊਗਾ। ਇਹ ਤਾਂ ਨਾ ਕਹਿ ਸਕਦੇ ਕਿ ਇਤਿਹਾਸ ਤੋਂ ਜਿਹੜਾ ਵੀ ਇਨਕਾਰੀ ਹੋ। ਜੇ ਕਿਸੇ ਜਗ੍ਹਾ ਦੇ ਉੱਤੇ ਇਹਦਾ ਜ਼ਿਕਰ ਆਉਂਦਾ ਕਿ ਉਹ ਗੁੱਜਰ ਕੌਰ ਬਣ ਗਏ ਆ ਤੇ ਮੈਂ ਇਹ ਜ਼ਰੂਰ ਕਹੂੰਗਾ ਜੀ ਕਿ ਫਿਰ ਇਸ ਬਹਿਸ ਨੂੰ ਤੁਸੀਂ ਗਾਂਹ ਵਧਾ ਲਓ ਤੇ ਉਹਦਾ ਸਬੂਤ ਜਿਹੜਾ ਜੀ ਉਹ ਜ਼ਰੂਰ ਦਿਖਾਉਣਾ ਕਿ ਕਿਸ ਜਗ੍ਹਾ ਦੇ ਉੱਤੇ ਲਿਖਿਆ ਹੋਇਆ। ਮੈਂ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹ ਕਿਹਾ ਸੀਗਾ ਕਿ ਇਹ ਬਦਲਿਆ ਜਿਹੜਾ ਜੀ ਜਾ ਰਿਹਾ। ਮੇਰਾ ਵੀ ਕੋਈ ਬਹਿਸ ਦੇ ਵਿੱਚ ਪੈਣ ਦਾ ਕੋਈ ਇਹਦੇ ਪਿੱਛੇ ਮਕਸਦ ਨਹੀਂ ਸੀਗਾ ਕਿ ਮੈਂ ਇਸ ਬਹਿਸ ਦੇ ਵਿੱਚ ਪੈਣਾ, ਪਰ ਜਿਹੜੀ ਚੀਜ਼ ਲੱਗਦੀ ਆ ਉਹਨੂੰ ਜਿਹੜਾ ਜੀ ਉਹ ਕਹਿ ਦੇਣਾ ਹੈ। ਬਹਿਸ ਤੁਸੀਂ ਵੀ ਗਾਂਹ ਜਿਹੜੀ ਜੀ ਉਹ ਵਧਾ ਲਈ ਤੇ ਅਗਲੀ ਵਾਰੀ ਇਹਦਾ ਸਬੂਤ ਜਿਹੜਾ ਜੀ ਉਹ ਜ਼ਰੂਰ ਜੇ ਹੋਇਆ ਤਾਂ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕਰਨੀ ਤੁਸੀਂ ਕਾਈਂਡਲੀ ਮੇਰੀ ਵੀ ਤੁਹਾਨੂੰ ਜਿਹੜੀ ਰਿਕੁਐਸਟ ਹੈ। ਔਰ ਸੈਕੰਡ ਜਿਹੜਾ ਜੀ ਤੁਸੀਂ ਨਿਕਲ ਗਿਆ ਦਿਮਾਗ ਤੋਂ ਕੀ ਇਹ ਪੁੱਛ ਰਹੇ ਸੀ? ਅਰੂਸਾ ਦੇ ਬੀਜੇ ਦੀ ਗੱਲ ਕੀਤੀ ਸੀ। ਹਾਂਜੀ, ਉਹਦੇ ਉਸ ਮਾਮਲੇ ਦੇ ਉੱਤੇ ਜਿਹੜੇ ਜੀ ਹਰਪਾਲ ਸਿੰਘ ਚੀਮਾ ਨੇ ਜੀ ਜਿਹੜੇ ਇੱਥੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਕੱਲ ਜ਼ਰੂਰ ਜਿਹੜਾ ਜੀ ਇਹ ਪੁਆਇੰਟ ਉਠਾਇਆ। ਉਹਨਾਂ ਨੇ ਇਹ ਗੱਲ ਆਖੀ ਆ ਵਿਰੋਧੀ ਧਿਰ ਦੇ ਨੇਤਾ ਨੇ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਪਸ਼ਟ ਕਰਨ ਕਿ ਜੇ ਕੋਈ ਪਾਕਿਸਤਾਨ ਤੋਂ ਵਿਜ਼ਟਰ ਇੱਥੇ ਆਉਂਦਾ ਤਾਂ ਉਹਨੂੰ ਕੁਝ ਦਿਨਾਂ ਦੀ ਪਰਮਿਸ਼ਨ ਦਿੱਤੀ ਜਾਂਦੀ ਆ। ਜੇ ਉਹਨੇ ਪਰਮਿਸ਼ਨ ਵਧਾਉਣੀ ਆ ਤੇ ਇੱਥੇ ਰਹਿ ਕੇ ਉਹ ਪਰਮਿਸ਼ਨ ਵੱਧਦੀ ਨਹੀਂ, ਜੇ ਵੱਧਦੀ ਆ ਤਾਂ ਉਹ ਦਿਨਾਂ ਦੀ ਵੱਧਦੀ ਆ। ਉਹਨਾਂ ਨੇ ਸਵਾਲ ਇਹ ਉਠਾਇਆ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿ ਅਰੂਸਾ ਆਲਮ ਹੁਰੀ ਤਾਂ 3 ਸਾਲ ਤੋਂ ਇੱਥੇ ਬੈਠੇ ਆ, ਉਹ ਸਰਕਾਰੀ ਰਿਹਾਇਸ਼ ਦੇ ਵਿੱਚ ਜਿਹੜਾ ਦੀ ਉਹ ਰਹਿ ਰਹੇ ਆ। ਮੁੱਖ ਮੰਤਰੀ ਹੋਰਾਂ ਦੀ ਜਿਹੜੀ ਉਹ ਕੇਸ ਕਪੈਸਿਟੀ ਦੇ ਵਿੱਚ ਇੱਥੇ ਰਹਿ ਰਹੇ ਆ ਤੇ ਉਹਨਾਂ ਦਾ ਵੀਜ਼ਾ ਕਿਵੇਂ ਜਿਹੜਾ ਜੀ ਉਹ ਵੱਧ ਰਿਹਾ। ਇਹ ਕੱਲ ਹੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿਹੜਾ ਜੀ ਉਹ ਉਠਾਇਆ। ਅਜੇ ਤੱਕ ਇਹਦੇ ਉੱਤੇ ਕਿਸੇ ਕਾਂਗਰਸੀ ਦਾ, ਕਿਸੇ ਮੰਤਰੀ ਦਾ ਜਾਂ ਮੁੱਖ ਮੰਤਰੀ ਹੋਰਾਂ ਦਾ ਸਪਸ਼ਟੀਕਰਨ ਜਿਹੜਾ ਜੀ ਉਹ ਨਹੀਂ ਆਇਆ। ਵੇਖਦੇ ਆ ਦਿੰਦੇ ਨੇ ਸਪਸ਼ਟੀਕਰਨ ਜਾਂ ਚੁੱਪ ਰਹਿੰਦੇ ਆ। ਪਰਵਿੰਦਰ ਸਿੰਘ ਜੀ, ਪਰਵਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ ਆਪਣੇ ਸੰਤ ਰਣਜੀਤ ਸਿੰਘ ਢੰਡਰੀਆਲੇ ਬਾਰੇ ਆ ਵੀ ਜਿਹੜਾ ਆਪਣੇ ਜਦੋਂ ਸ਼ਬੀਲ ਲੱਗੀ ਸੀ ਤੇ ਉਹਨਾਂ ਦਾ ਇੱਕ ਨਾਲ ਦਾ ਸਾਥੀ ਸ਼ਹੀਦ ਹੋ ਗਿਆ ਸੀ ਜਾਂ ਮਾਰਤਾ ਜਿੱਦਾਂ ਵੀ ਲਾ ਲਓ, ਤੇ ਉਹ ਜਿਹੜੇ ਆਪਣੇ 3-4 ਬੰਦੇ ਫੜੇ ਗਏ ਸੀ, ਆਪਣੇ ਕਾਫੀ ਹਾਲਾ ਹੋਈ, ਨਾਰੇ ਨੂਰੇ ਵੀ ਲਾਏ ਕੋਰਟ ਦੇ ਵਿੱਚ ਵੀ ਉਹਨਾਂ ਬਾਰੇ ਉਹ ਕੇਸ ਚੱਲਦਾ ਜਾਂ ਕੇਸ ਬੰਦ ਹੋ ਗਿਆ ਜਾਂ ਕੀ ਗੱਲ ਹੋਈ ਆ? ਜੇ ਇਹਦੇ ਬਾਰੇ ਪਤਾ ਉਹ ਦੱਸਿਓ ਥੋੜਾ ਬਹੁਤਾ। ਤੇ ਬਾਕੀ ਦੂਜਾ ਮੇਰਾ ਇਹਦੇ ਨਾਲ ਲੱਗਦਾ ਹੈਗਾ ਜਿੱਦਾਂ ਆਪਣੇ ਉਹ ਕਹਿੰਦੇ ਜੀ ਅਕਾਲ ਤਖ਼ਤ ਤੇ ਬੁਲਾਉਣਾ ਉਹਨਾਂ ਨੂੰ ਜਾਂ ਕਿੱਦਾਂ ਇੱਦਾਂ ਪੰਥ ਚੋਂ ਕੋਈ ਕਹਿੰਦਾ ਛੇਕ ਦੇਣਾ, ਕੀ ਕਰਨਾ।
ਤੇ ਉਹਦਾ ਕੋਈ ਅਸਰ ਪਊਗਾ? ਕਿਉਂਕਿ ਉਹਨਾਂ ਦਾ ਆਪਣਾ ਡੇਰਾ, ਕੋਈ ਇੰਨਾ ਅਸਰ ਤਾਂ ਨਹੀਂ ਪੈਣਾ। ਤੇ ਇਹਦੇ ਬਾਰੇ ਦੱਸਿਓ ਥੋੜਾ ਜਿਹਾ ਆਪਣੇ ਪੰਨੂ ਸਾਹਿਬ। ਭੈਣ ਜੀ ਕੱਟਿਓ ਨਾ ਫੋਨ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਦੇਖੋ ਕੇਸ ਚੱਲਦਾ ਜੀ, ਅਜੇ ਉਹ ਸੁਣਵਾਈ ਦੇ ਅਧੀਨ ਆ। ਉਹ ਬੰਦੇ ਅੰਦਰ ਹੀ ਨੇ ਅਜੇ ਵੀ, ਟਕਸਾਲ ਦੇ ਨਾਲ ਉਹ ਰਿਲੇਟਡ ਨੇ। ਟਕਸਾਲ ਦੀਆਂ ਹੀ ਗੱਡੀਆਂ ਉੱਥੋਂ ਜਿਹੜੀਆਂ ਦੀ ਉਹ ਆਇਡੈਂਟੀਫਾਈ ਹੋਈਆਂ ਸੀਗੀਆਂ, ਜਿਹੜੀਆਂ ਗੱਡੀਆਂ ਦੇ ਉੱਤੇ ਪਿੱਛਾ ਕੀਤਾ ਗਿਆ ਸੀ ਉਦੋਂ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ, ਜਿਹਦੇ ਵਿੱਚ ਉਹਦਾ ਇੱਕ ਸਾਥੀ ਵੀ ਉਸ ਟਾਈਮ ਦੇ ਉੱਤੇ ਮਾਰਿਆ ਗਿਆ ਸੀਗਾ। ਉਹਦੀ ਅਪਡੇਟ ਤਾਂ ਹੀ ਹੁੰਦੀ ਹੈ ਨਾ ਜੀ, ਜੇ ਅੱਗੇ ਫਰਦਰ ਜਿਹੜਾ ਜੀ ਉਹ ਕੇਸ ਵਧੇ ਜਾਂ ਫੈਸਲੇ ਵੱਲ ਨੂੰ ਜਿਹੜਾ ਜੀ ਉਹ ਜਾਵੇ। ਜਦੋਂ ਵੀ ਆਊਗੀ ਉਹ ਦੇਵਾਂਗੇ। ਉਹ ਅੰਦਰ ਹੀ ਨੇ ਅਜੇ ਵੀ ਜਿਹੜਾ ਜੀ। ਔਰ ਜਿੱਥੋਂ ਤੱਕ ਗੱਲ ਹੈ ਜੀ ਛੇਕਣ ਦੀ, ਕਿਉਂਕਿ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜੇ ਕਮੇਟੀ ਦੇ ਮੂਹਰੇ ਪੇਸ਼ ਹੋਣ ਦੀ ਗੱਲ ਆਖੀ ਗਈ ਸੀ, ਉਹ ਪੇਸ਼ ਨਹੀਂ ਹੋਇਆ। ਜਿਹੜੇ ਆ 5 ਤਰੀਕ ਨੂੰ ਇੱਥੇ ਉਹਨਾਂ ਦਾ ਜਿਹੜਾ ਡੇਰਾ ਹੈਗਾ ਜੀ ਪਰਮੇਸ਼ਵਰ ਦੁਆਰ, ਇੱਥੇ ਜਿਹੜਾ ਉਹਨਾਂ ਨੇ ਦੀਵਾਨ ਲਾਇਆ, ਉਹਦੇ ਵਿੱਚ ਇਹ ਗੱਲ ਫੇਰ ਉਹਨਾਂ ਨੇ ਜਿਹੜੀ ਜੀ ਉਹ ਕਹੀ ਆ ਕਿ ਉਹ ਕਿਸੇ ਦੇ ਮੂਹਰੇ ਜਿਹੜਾ ਜੀ ਉਹ ਪੇਸ਼ ਨਹੀਂ ਹੋਣਗੇ। ਜਿਹੜੇ ਟਕਸਾਲ ਦੇ ਹੈਗੇ ਆ ਜੀ ਬੁਲਾਰੇ, ਉਹ ਇਹ ਗੱਲ ਕਹਿੰਦੇ ਆ ਕਿ ਅਕਾਲ ਤਖਤ ਜਿਹੜਾ ਜੀ ਉਹ ਸਰਵਉੱਚ ਹੈ, ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਪਰ ਜੇ ਤੁਸੀਂ ਨੋਟਿਸ ਕੀਤਾ ਹੋਵੇ ਤਾਂ ਪਿਛਲੇ ਦਿਨਾਂ ਤੋਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਜਿਹੜੀ ਆਡੀਓ ਆ, ਉਹ ਵੀ ਵਾਹਵਾ ਵਾਇਰਲ ਜਿਹੜੀ ਜੀ ਉਹ ਕੀਤੀ ਗਈ ਆ, ਜਿਹਦੇ ਵਿੱਚ ਉਹ ਅਕਾਲ ਤਖਤ ਤੇ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਸਵਾਲ ਜਿਹੜੇ ਜੀ ਉਹ ਖੜੇ ਕਰ ਰਹੇ ਆ, ਜਿਨ੍ਹਾਂ ਨੇ ਉਹਨਾਂ ਦੇ ਟਾਈਮ ਦੇ ਉੱਤੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਚੁੱਪ ਕਰਾਉਣ ਦਾ ਯਤਨ ਜਿਹੜਾ ਉਹ ਕੀਤਾ ਸੀਗਾ। ਇਹ ਸ਼ਾਇਦ ਹੋ ਸਕਦਾ ਕਿ ਢੱਡਰੀਆਂ ਵਾਲੇ ਨੂੰ ਜਿਹੜੇ ਚਾਹੁਣ ਵਾਲੇ ਨੇ, ਉਹਨਾਂ ਦੇ ਵੱਲੋਂ ਇਹ ਜ਼ਿਆਦਾ ਵਾਇਰਲ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੋਵੇ। ਵੀ ਸਵਾਲ ਤਾਂ ਉਹ ਵੀ ਉਠਾਉਂਦੇ ਰਹੇ। ਹੁਣ ਇਹ ਇੰਨਾ ਜ਼ਰੂਰ ਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਾਬੂ ਕਰਨ ਦੇ ਵਾਸਤੇ ਜਿਹੜਾ ਜੀ ਇਹ ਅਕਾਲ ਤਖਤ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ। ਹੁਣ ਵੇਖਣਾ ਇਹ ਹੋਊਗਾ, ਕਿਉਂਕਿ ਪਹਿਲਾਂ ਵੀ ਕਈ ਪ੍ਰਚਾਰਕ ਹੈਗੇ ਇਹੋ ਜਿਹੇ ਜਿਹੜੇ ਚੁੱਪ ਕਰਾ ਕੇ ਜਿਹੜਾ ਜੀ ਉਹ ਬਿਠਾਏ ਹੋਏ ਆ। ਉਹਨਾਂ ਨੇ ਇੰਨਾ ਵਿਰੋਧ ਜਿਹੜਾ ਜੀ ਉਹ ਨਹੀਂ ਕੀਤਾ। ਟੈਂਪਰੇਰੀ ਵਿਰੋਧ ਜਿਹੜਾ ਜੀ ਉਹਨਾਂ ਨੇ ਜ਼ਰੂਰ ਕੀਤਾ, ਮੁੜ ਕੇ ਨਹੀਂ ਜਿਹੜਾ ਜੀ ਉਹ ਲੱਭੇ। ਇਹਦੇ ਵਿੱਚ ਕਈ ਨਾਮਵਰ ਲੇਖਕ ਵੀ, ਡਾਕਟਰ ਪਿਆਰ ਸਿੰਘ ਹੋਰਾਂ ਵਰਗੇ ਵੀ ਸ਼ਾਮਲ ਨੇ ਜੀ। ਉਹ ਤਾਂ ਖੈਰ ਬਾਅਦ ਦੇ ਵਿੱਚ ਜਾ ਕੇ ਜਿਹੜੇ ਜੀ ਉਹ ਮਾਫੀ ਵੀ ਮੰਗਿਆ ਸੀ। ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਰੀ ਛੇਕੇ ਹੋਏ ਸੀਗੇ, ਉਹ ਇਸ ਦੁਨੀਆ ਤੋਂ ਤੁਰ ਗਏ। ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਜਿਹੜੇ ਜੀ ਉਹ ਘਰੇ ਬੈਠੇ ਹੋਏ ਨੇ। ਦੇਖਣਾ ਇਹੀ ਹੈ ਜੀ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਉਹ ਵੀ ਇਸੇ ਲਾਈਨ ਦੇ ਵਿੱਚ ਜਿਹੜਾ ਜੀ ਉਹ ਲੱਗਦੇ ਆ, ਜਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਨੇ, ਉਹ ਆਪਣੀ ਪੜ੍ਹਾਈ ਲਿਖਾਈ ਜਿਹੜੀ ਉਹਨਾਂ ਨੇ ਕਾਫੀ ਹਾਈਲੀ ਐਜੂਕੇਟਡ ਨੇ, ਵੀ ਉਹਦੇ ਤੋਂ ਵੀ ਕੁਝ ਕੰਮ ਲੈਂਦੇ ਆ ਜਾਂ ਨਹੀਂ। ਸੁਖਦੇਵ ਸਿੰਘ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਮੇਰਾ ਪਹਿਲਾ ਸਵਾਲ ਇਹ ਆ ਵੀ ਜਿਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ ਦਿੱਲੀ ਦੇ ਵਿੱਚ, ਕਾਂਗਰਸ ਨੇ ਕਰਾਈ, ਪੁਲਿਸ ਦੀ ਮਦਦ ਲਈ ਉਹਨਾਂ ਨੇ, ਉਸੇ ਤਰ੍ਹਾਂ ਹੀ ਹੁਣ ਭਾਰਤੀ ਜਨਤਾ ਪਾਰਟੀ ਵੀ ਪੁਲਿਸ ਦੀ ਵਰਤੋਂ ਨਹੀਂ ਕਰ ਰਹੀ ਘੱਟ ਗਿਣਤੀਆਂ ਨੂੰ, ਮੁਸਲਮਾਨਾਂ ਨੂੰ ਦਬਾਉਣ ਵਾਸਤੇ, ਖੱਬੇ ਪੱਖੀਆਂ ਨੂੰ ਦਬਾਉਣ ਵਾਸਤੇ ਤੇ ਦਲਿਤਾਂ ਨੂੰ ਦਬਾਉਣ ਵਾਸਤੇ। ਦੂਜਾ ਸਵਾਲ ਹੈ ਜੀ, ਖੱਬੇ ਪੱਖੀਆਂ ਦਾ ਭਾਰਤ ਵਿੱਚ ਤੇ ਪੰਜਾਬ ਵਿੱਚ ਭਵਿੱਖ ਕੀ? ਥੈਂਕ ਯੂ ਜੀ। ਦੇਖੋ, ਜੇ ਆਪਾਂ ਉਹ ਗੁੰਡਿਆਂ ਦੀ ਜਿਹੜੀਆਂ ਵੀਡੀਓਜ਼ ਜੇ ਤੁਸੀਂ ਦੇਖਦੇ ਹੋ, ਜਿਸ ਤਰੀਕੇ ਦੇ ਨਾਲ ਉਹ ਆ ਰਹੇ ਨੇ, ਜਿਹੋ ਜਿਹੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਉਹ ਜਿਹੜਾ ਜੀ ਆ ਰਹੇ ਨੇ, ਰੋਡਾਂ ਦੇ ਨਾਲ, ਡਾਂਗਾਂ ਦੇ ਨਾਲ, ਉਹਨਾਂ ਨੇ ਜਿਹੜੇ ਮਫਲਰ ਤੇ ਜਿਹੜੀਆਂ ਲੂਈਆਂ ਸੀ ਉਹਨਾਂ ਦੇ ਵਿੱਚ ਪੱਥਰ ਪਾਏ ਹੋਏ ਸੀਗੇ, ਸਾਈਡ ਤੇ ਬੰਨੇ ਸੀਗੇ, ਉਹਨੂੰ ਘੁਮਾ ਕੇ ਜਿਹੜਾ ਜੀ ਉਹ ਮਾਰਦੇ ਸੀਗੇ। ਇਹ ਠੀਕ ਉਸ ਤਰੀਕੇ ਦੀ ਗੁੰਡਿਆਂ ਦੀ ਫੌਜ ਹੈ ਜਿਹੋ ਜੀ 1984 ਦੇ ਵਿੱਚ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੀ ਉਹ ਲਿਆਂਦੀ ਗਈ ਸੀ। ਪੁਲਿਸ ਵੀ ਉਹੋ ਜਿਹੀ ਆ ਜੀ। ਉਦੋਂ ਵੀ ਪੁਲਿਸ ਮੂਕ ਬਣ ਕੇ ਤਮਾਸ਼ਬੀਨ ਜਿਹੜੀ ਉਹ ਬਣੀ ਹੋਈ ਸੀ, ਤਮਾਸ਼ਾ ਦੇਖ ਰਹੀ ਸੀ। ਜੇ JNU ਦੇ ਉੱਤੇ ਅਟੈਕ ਦੇ ਬਾਰੇ ਦੇ ਵਿੱਚ ਪੁਲਿਸ ਵੇਖੋ ਤੇ ਪੁਲਿਸ ਐਗਜ਼ੈਕਟਲੀ, ਤੁਹਾਡੀ ਗੱਲ ਠੀਕ ਹੈ, 1984 ਵਾਂਗੂ ਤਮਾਸ਼ਬੀਨ ਜਿਹੜੀ ਜੀ ਉਹ ਬਣੀ ਖੜੀ ਆ। ਉਦੋਂ ਜਿਹੜੀ ਜੀ ਉਹ ਨਸਲ ਕੁਸ਼ਤੀ ਗਈ ਸੀ, ਔਰ ਹੁਣ ਜਿਹੜਾ ਜੀ JNU ਦੇ ਉੱਤੇ ਮਿੱਥ ਕੇ ਹਮਲਾ ਜਿਹੜਾ ਜੀ ਇਹ ਕੀਤਾ ਜਾ ਰਿਹਾ। ਕਿਉਂ ਹਮਲਾ ਕੀਤਾ ਜਾ ਰਿਹਾ? ਕੁਝ ਸਵਾਲ ਜਿਹੜੇ ਜੀ ਉਹ ਜ਼ਰੂਰ ਜਿਹੜੇ ਹੈਗੇ ਨੇ, ਸਵਾਲ ਇਹ ਗੰਭੀਰ ਵੀ ਨੇ ਕਾਫੀ, ਜਿਹੜਾ ਜੀ ਕਿ ਖੱਬੇ ਸੱਜਿਆਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਡਰ ਲੱਗਦਾ। ਜਿੱਥੋਂ ਤੱਕ ਗੱਲ ਭਵਿੱਖ ਦੀ ਜਿਹੜੀ ਦੀ ਹੈਗੀ ਆ, ਜਿਹੋ ਜਿਹੇ ਹਾਲਾਤ ਜਿਹੜੇ ਜੀ ਬਣ ਰਹੇ, ਦੇਖੋ ਪੰਜਾਬ ਦੇ ਵਿੱਚ ਤਾਂ ਖੱਬੇ ਸੱਜਿਆਂ ਦਾ ਕੋਈ ਭਵਿੱਖ ਜਿਹੜਾ ਜੀ ਇਸ ਵੇਲੇ ਹੈ ਨੀ ਗਾ। ਮੁਲਕ ਭਰ ਦੇ ਵਿੱਚ ਕੁਝ ਸੂਬਿਆਂ ਦੇ ਵਿੱਚ ਉਹਨਾਂ ਦੀ ਹੋਂਦ ਜਿਹੜੀ ਜੀ ਉਹ ਜ਼ਰੂਰ ਹੈਗੀ ਆ, ਪਰ ਜਿਸ ਤਰੀਕੇ ਦੇ ਨਾਲ ਇਹ ਅਟੈਕ ਕੀਤਾ ਗਿਆ JNU ਦੇ ਉੱਤੇ ਜਾਂ ਉੱਥੋਂ ਦੇ ਸਟੂਡੈਂਟ ਦੇ ਉੱਤੇ, ਇਹ ਕਿਤੇ ਨਾ ਕਿਤੇ ਖੱਬੇ ਸੱਜਿਆਂ ਨੂੰ ਬੂਸਟ ਤਾਂ ਜਿਹੜਾ ਜੀ ਉਹ ਦੇਊਗਾ। ਔਰ ਇਹ ਵੇਖਣਾ ਇਹ ਹੋਊਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਇਸ ਅਟੈਕ ਨੂੰ ਸਿਆਸੀ ਤੌਰ ਦੇ ਉੱਤੇ ਕਿੰਨਾ ਕੁ ਜਿਹੜਾ ਜੀ ਉਹ ਬਣਾ ਸਕਦੀਆਂ ਨੇ, ਔਰ ਇਹਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰੂਗਾ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਖ ਹੈ ਉਹ ਪੱਛਮੀ ਬੰਗਾਲ ਦੇ ਉੱਤੇ ਆ, ਉਹਦੀ ਅੱਖ ਜਿਹੜੀ ਜੀ ਉਹ ਕੇਰਲਾ ਦੇ
ਉੱਤੇ ਆ ਤੇ ਉੱਥੇ ਅਸਾਮ ਦੇ ਉੱਤੇ ਆ ਜੀ, ਤੇ ਉੱਥੇ ਜਿਹੜਾ ਜੀ ਉਹ ਕਬਜ਼ਾ ਕੀਤਾ ਜਾ ਸਕਦਾ। ਪਰ ਸਿਆਣੇ ਜਿਹੜਾ ਜੀ ਇਹ ਕਹਿੰਦੇ ਆ ਕਿ ਹਰ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਵੱਲੋਂ ਖੇਡੀ ਗਈ ਜਿਹੜੀ ਬਾਜੀ ਆ ਉਹ ਸਿੱਧੀ ਹੀ ਜਿਹੜਾ ਜੀ ਉਹ ਪਵੇ। ਇਹ ਕਈ ਵਾਰੀ ਪੁੱਠੀ ਵੀ ਜਿਹੜੀ ਹੈ ਜੀ ਉਹ ਪੈ ਜਾਂਦੀ ਆ। ਪਰ ਭਾਰਤੀ ਜਨਤਾ ਪਾਰਟੀ ਇਹ ਮਹਿਸੂਸ ਕਰਦੀ ਆ ਕਿ ਅਜੇ ਤਾਂ 6 ਮਹੀਨੇ ਹੋਏ ਆ ਜਦੋਂ ਉਹਦੇ ਕੋਲੇ ਸੁਪਰ ਪਾਵਰ ਜਿਹੜੀ ਹੈ ਜੀ ਉਹ ਆਈ ਆ, ਸੁਪਰ ਡੁਪਰ ਮੈਜੋਰਟੀ ਦੇ ਵਿੱਚੋਂ ਆਈ ਆ। ਉਹ ਇਹ ਸਮਝਦੀ ਆ 4.5 ਸਾਲ ਉਹਦੇ ਕੋਲ ਨੇ, ਲੋਕ ਉਦੋਂ ਤੱਕ ਜਿਹੜਾ ਜੀ ਉਹ ਭੁੱਲ ਭੁਲਾ ਜਾਣਗੇ ਤੇ ਉਹ ਇਹਨਾਂ ਵਿਦਿਅਕ ਅਦਾਰਿਆਂ ਨੂੰ RSS ਦੇ ਅੱਡੇ ਜਿਹੜਾ ਜੀ ਉਹ ਬਣਾ ਦਊਗੀ। ਹੁਣ ਤਾਂ ਇਹ ਨਿਰਭਰ ਕਰਦਾ ਜੀ ਇਹ ਨਵੀਂ ਪੀੜ੍ਹੀ ਦੇ ਉੱਤੇ ਕਿ ਉਹ ਇਸ ਜਿਹੜੀ ਐਜੀਟੇਸ਼ਨ ਆ ਇਹਨੂੰ ਉਹ ਸ਼ਾਂਤ ਰਹਿ ਕੇ ਬਿਨਾਂ ਹਿੰਸਾ ਤੋਂ ਕਿੰਨਾ ਲੰਬਾ ਜਿਹੜਾ ਜੀ ਉਹ ਲਿਜਾ ਸਕਦੇ ਆ ਜੀ। ਇਹਦੇ ਉੱਤੇ ਨਿਰਭਰ ਕਰੂਗਾ। ਕਿਤੇ ਨਾ ਕਿਤੇ ਇਹ ਭਾਰਤੀ ਰਾਜਨੀਤੀ ਦਾ ਇੱਕ ਟਰਨਿੰਗ ਪੁਆਇੰਟ ਵੀ ਬਣ ਸਕਦਾ ਜੀ ਜਿਹੜਾ 2020 ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਅੱਜ ਕੱਲ੍ਹ ਸਾਇੰਸ ਤੇ ਜੀ ਖਤਮ ਹੋ ਗਏ ਵਡੇਰੇ ਸੀ, ਉਹ ਸੋਸ਼ਲ ਸਾਇੰਸ ਡਿਵੈਲਪ ਕਰਦੇ ਤਾਂ ਕਿ ਆਪਣੀ ਪੈਦਾ ਹੋ ਸਕੇ। ਅੱਜ ਕੱਲ੍ਹ ਕੁਛ ਚਾਹੇ ਜਿਹੜਾ ਆਪਣਾ ਯੂਨੀਵਰਸਿਟੀ ਹੈਗਾ ਦਿੱਲੀ ਦਾ, ਇਹਦਾ ਇਸ਼ੂ ਹੈਗਾ ਜਿਵੇਂ ਇੱਕ ਆਪਣਾ ABP ਦਾ ਕੋਈ ਵਰਕਰ ਹੈਗਾ ਉਹ ਫੱਟੜ ਹੋਇਆ, ਉਹਨੂੰ ਬਿਠਾ ਕੇ ਜਿਹੜਾ ਉਹਨਾਂ ਦੇ ਅਲਟੀਮੇਟ ਉਹ ਗੱਲ ਕਰ ਰਹੇ, ਦੇਖੋ ਜੀ ਕਿੰਨਾ ਝੂਠ ਬੋਲ ਰਿਹਾ ਹੈ ਕਿ ਇਹ ਆ ਦੇਖੋ ਜੀ 12:01 ਤੇ ਆਹ ਹੋ ਰਿਹਾ ਜੋ ਹੋ ਰਿਹਾ। ਉਹਨੂੰ ਆਏ ਨਹੀਂ ਕਹਿ ਰਹੇ ਵੀ ਇਹਦੀ ਵੀ ਸੱਟਾਂ ਵੱਜੀਆਂ ਵੀ ਕਿਉਂ ਇਹ ਇਸ਼ੂ ਹੋਇਆ। ਜਾਂ ਜਿਵੇਂ ਅਕਾਲੀ ਦਲ ਤੇ ਹੁਣ ਆਪਣੇ ਅਟੈਕ ਹੋਇਆ, ਫਿਰ ਆਪਾਂ ਕਹਿੰਦੇ ਜੀ ਇਹ ਗੈਂਗਿਜ਼ਮ ਲੱਖਾ ਸਿਧਾਣਾ ਵੀ ਫਿਰ ਜ਼ਿਆਦਾ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਭਾਈ ਤੁਹਾਡੇ ਅਕਾਲੀਆਂ ਦੇ ਨਾਲ ਖੜੇ ਹਾਂ, ਗੈਂਗ ਦੀ ਸਹਾਰਾ ਲੈਣ ਦੀ ਲੋੜ ਨਹੀਂ ਹੈਗੀ। ਇਹ ਆਪਾਂ ਚਾਹੇ ਆਪਣੇ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਅੱਗੇ ਆਪਣੇ ਵੱਡੇ ਵੱਡੇ ਅਸੀਂ ਕਰਦੇ ਸੀ, ਉਹ ਮੇਰਾ ਖਿਆਲ ਆਪਾਂ ਖਤਮ ਕਰ ਰਹੇ ਹਾਂ। ਪਤਾ ਨਹੀਂ ਮੀਡੀਆ ਨੇ ਪੋਲੀਟਿਕਸ ਵੀ ਆਪਾਂ ਉਹ ਟਵਿਸਟ ਕਰਕੇ ਗੱਲਾਂ ਮੇਰਾ ਖਿਆਲ ਉਹ ਖਤਮ ਕਰ ਤਾਂ ਮੇਰਾ ਖਿਆਲ ਪੈਦਾ ਨਹੀਂ ਹੁੰਦੀ, ਕੋਈ ਲਹਿਰ ਨਹੀਂ ਲੋਕਾਂ ਚੋਂ ਨਹੀਂ ਬਗੈਰ ਟਵਿੱਦੇ ਲੱਗਦਾ ਵੀ ਆਹ ਗੱਲ ਕਰਦਾ ਇਹ ਵੀ ਸੀ। ਥੈਂਕ ਯੂ ਜੀ, ਥੈਂਕ ਯੂ। ਵੱਡੇ ਵਡੇਰੇ ਤਾਂ ਤੁਸੀਂ ਵੀ ਨਹੀਂ ਜਾਪਦੇ ਪੌਲ ਜੀ, ਕਿਉਂਕਿ ਸੈਂਸਿਟੀਵਿਟੀ ਤਾਂ ਤੁਸੀਂ ਖਤਮ ਕਰ ਰਹੇ ਹੋ। ਜਿਹੜਾ ABVP ਦੇ ਇੱਕ ਨੇ ਜਿਹੜੇ ਝੂਠੀਆਂ ਪੱਟੀਆਂ ਬੰਨੀਆਂ ਉਹ ਤੁਹਾਨੂੰ ਦਿਸ ਪਿਆ। ਜਿਹੜੀ ਘੋਸ਼ ਆ ਉਹਦੇ 13 ਟਾਂਕੇ ਲੱਗੇ ਸਿਰ ਦੇ ਉੱਤੇ, ਤੁਹਾਨੂੰ ਵੀ ਨਹੀਂ ਦਿਸੇ। ਜੇ ਅੱਜ ਅਕਾਲੀਆਂ ਦੇ ਉੱਤੇ ਅਟੈਕ ਹੋ ਰਿਹਾ ਗਲਤ ਹੈ, ਉਹਦੀ ਨਿੰਦਿਆ ਹੋਣੀ ਚਾਹੀਦੀ ਹੈ। ਅਕਾਲੀਆਂ ਨੇ 10 ਸਾਲਾਂ ਦੇ ਰਾਜ ਦੇ ਦੌਰਾਨ ਕਿਹੜੇ ਕਿਹੜੇ ਅਟੈਕ ਕੀਤੇ, ਸੈਂਸਿਟੀਵਿਟੀ ਉਦੋਂ ਨਹੀਂ ਤੁਹਾਡੀ ਕਿਤੇ ਜਾਗੀ। ਲੋਕਾਂ ਦੇ ਉੱਤੇ ਅਟੈਕ ਤਾਂ ਛੱਡੋ, ਇੱਥੇ ਤਾਂ ਜਿਹੜੀ ਬਾਣੀ ਸੀ ਉਹ ਗਲੀਆਂ ਦੇ ਵਿੱਚ ਰੁਲਦੀ ਫਿਰਦੀ ਸੀ। ਉਦੋਂ ਸੈਂਸਿਟੀਵਿਟੀ ਤੁਹਾਡੇ ਵਰਗੇ ਲੋਕਾਂ ਦੀ ਪਤਾ ਨਹੀਂ ਕਿੱਥੇ ਜਿਹੜਾ ਨਹੀਂ ਚਲੇ ਜਾਂਦੀ ਆ। ਇਹ ਸੈਂਸਿਟੀਵਿਟੀ ਕੋਈ ਕਮਾਲ ਦੀ ਹੈ ਜੀ, ਇਹਦੀ ਕੋਈ ਨਰਵ ਵੱਖਰੀ ਆ ਜਿਹੜੀ ਤੁਹਾਨੂੰ ਇੱਕ ਪਾਸੜ ਜਿਹੜਾ ਦੀ ਉਹ ਵੇਖਣ ਦੇ ਵਾਸਤੇ ਮਜਬੂਰ ਕਰਦੀ ਆ। ਆਪਣੀਆਂ ਅੱਖਾਂ ਦੇ ਉੱਤੋਂ ਇਹ ਜਿਹੜਾ ਪੋਲੀਟੀਕਲ ਚਸ਼ਮਾ ਨਾ ਜੀ ਉਹ ਲਾ ਕੇ ਵੇਖੋ। ਜਿਹੜੇ JNU ਦੇ ਵਿੱਚ ਕੁੱਟੇ ਗਏ ਆ ਉਹਨਾਂ ਨੂੰ ਇਸ ਚੀਜ਼ ਤੋਂ ਪਾਸੇ ਕਰ ਦਿਓ ਕਿ ਉਹ ਕਿਹੜੇ ਧੜਿਆਂ ਦੇ ਨਾਲ ਸੰਬੰਧਿਤ ਨੇ। ਉਹ ਸਾਡੇ ਬੱਚੇ ਨੇ, ਸਾਡੇ ਉਹ ਪੁੱਤ ਧੀਆਂ ਨੇ। ਜੇ ਉਹਦੇ ਵਿੱਚ ਤੁਹਾਡੇ ਸ਼ਾਮਲ ਹੁੰਦੇ ਤੇ ਪਹਿਲਾਂ ਤੁਸੀਂ ਇਹ ਦੇਖਦੇ ਵੀ ਇਹ ਲੈਫਟਿਸਟ ਹੈ, ਖੱਬਿਆਂ ਸੱਜਿਆਂ ਚੋਂ ਆ ਜਾਂ ਫਿਰ ਇਹ ABVP ਦੇ ਵਿੱਚੋਂ ਆ, ਫਿਰ ਉਹਨਾਂ ਦੇ ਪੱਟੀ ਕਰਾਉਣ ਜਾਂਦੇ ਜੀ। ਤੁਸੀਂ ਉਸ ਟਰੈਪ ਦੇ ਵਿੱਚ ਆਏ ਹੋਏ ਹੋ ਜਿਹੜਾ ਕਿ ਮੀਡੀਆ ਨੇ ਇੱਥੇ ਟਰੈਪ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਜਿਹੜਾ ਦੀ ਉਹ ਲਾਇਆ ਹੋਇਆ। ਕਿਉਂਕਿ ਇੱਕ ਉਹ ਚੁੱਕੀ ਜਾਂਦਾ ਸੀਗਾ ਸਿਰ ਦੇ ਉੱਤੇ ਪਠੋਰਾ ਤੇ ਠੱਗਾ ਨੇ ਇਹ ਸੋਚਿਆ ਸੀਗਾ ਵੀ ਇਹਦੇ ਤੋਂ ਖੋਣਾ ਕਿਵੇਂ ਆ। ਉਹ ਬਾਰ-ਬਾਰ ਕਹਿੰਦੇ ਸੀ ਕੁੱਤੇ ਦਾ ਬੱਚਾ ਕਿੱਧਰ ਚੁੱਕੀ ਜਾਂਦਾ, ਕੁੱਤੇ ਦਾ ਬੱਚਾ ਕਿੱਧਰ ਚੁੱਕੀ ਜਾਂਦਾ, ਤੇ ਉਹ ਸੁੱਟ ਕੇ ਭੱਜ ਗਿਆ ਸੀਗਾ। ਹੁਣ ਤੁਹਾਨੂੰ ਪਠੋਰਾ ਕੁੱਤੇ ਦਾ ਬੱਚਾ ਜਿਹੜਾ ਜੀ ਉਹ ਦਿਸਣ ਲੱਗ ਗਿਆ ਤੇ ਇਹਦੇ ਵਿੱਚ ਮੁਸ਼ਕਲ ਜਿਹੜੀ ਹੈ ਜੀ ਉਸ ਮੀਡੀਆ ਦੀ ਨਹੀਂ ਆ ਜਿਹੜਾ ਤੁਹਾਨੂੰ ਇਹੋ ਜਿਹਾ ਕੁਝ ਵਿਖਾਉਣਾ ਚਾਹੁੰਦਾ ਹੈ। ਮੁਸ਼ਕਲ ਤੁਹਾਡੀ ਇਹ ਆ ਕਿ ਤੁਹਾਡੀ ਐਨਕ ਜਿਹੜੀ ਆ ਉਹਦੀ ਅੱਖ ਹੀ ਇੱਕ ਹੈ ਜੀ। ਸਾਡੇ ਨਾਲ ਅੱਗੇ ਜੁੜੇ ਹੋਏ ਨੇ ਗੁਰਦੀਪ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਵੀ ਖੱਬੀਆਂ ਪਾਰਟੀਆਂ, ਖੱਬੇ ਪੱਖੀ ਪਾਰਟੀਆਂ ਜਿਹੜੀਆਂ ਸੀ ਇਹ ਹਮੇਸ਼ਾ ਹੀ ਖੇਤਰੀ ਪਾਰਟੀਆਂ ਦੇ ਖਿਲਾਫ ਭੁਗਤੀਆਂ ਰਹੀਆਂ। ਇਹ ਉਹਨਾਂ ਨੂੰ ਖਤਮ ਕਰਕੇ ਇੱਕ ਸੈਂਟਰ ਨੂੰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਕਿ ਉਸੇ ਗੱਲ ਤੋਂ ਪ੍ਰੇਰਿਤ ਹੋ ਕੇ ਜਿੱਦਾਂ ਅੱਜ BJP ਇੱਕ ਰਾਸ਼ਟਰਵਾਦ ਦਾ ਮੁੱਦਾ ਉਠਾ ਰਹੀ ਆ, ਉਹੋ ਹੀ ਸੇਮ ਚੀਜ਼ ਹੋ ਕੇ ਹੁਣ ਇਹਨਾਂ ਨੇ ਖੱਬੇ ਪੱਖੀ ਪਾਰਟੀਆਂ ਨੂੰ ਤੇ ਗੁੱਠੇ ਲੈਣ ਲਾ ਦਿੱਤਾ ਕਿ ਉਹ ਆਪਣਾ ਵਜੂਦ ਖਤਮ ਕਰ ਗਈਆਂ ਨੇ। ਇਹ ਇਸ ਤਰ੍ਹਾਂ ਆ। ਜਾਂ ਇੱਕ ਦੂਸਰਾ ਸਵਾਲ ਇਹ ਆ ਜੀ, ਜੇ ਅਮਿਤ ਸ਼ਾਹ ਨੇ ਸਿੱਖਾਂ ਬਾਰੇ ਬਿਆਨ ਦਿੱਤਾ ਕਿ ਸਿੱਖਾਂ ਨੂੰ ਭਾਰਤ ਵਿੱਚ ਨਹੀਂ ਰਹਿਣਾ ਤੇ ਹੋਰ ਕਿਹੜੀ ਜਗ੍ਹਾ ਰਹਿਣਗੇ, ਇਹਦੇ ਬਾਰੇ ਦੱਸਿਓ ਕਿ ਇਸ ਲੌਜਿਕ ਤੋਂ ਉਹਨੇ ਦਿੱਤਾ ਜੀ ਇਹ। ਥੈਂਕ ਯੂ। ਦੇਖੋ ਜਿਹੜੀਆਂ ਖੱਬੀਆਂ ਸੱਜੀਆਂ ਪਾਰਟੀਆਂ ਨੇ, ਜਿਵੇਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਜੀ ਕਿ ਪੰਜਾਬ ਦੇ ਵਿੱਚ ਤਾਂ ਕੋਈ ਹੋਂਦ ਰਹੀ ਨਹੀਂ, ਮੁਲਕ ਦੇ ਵਿੱਚ ਵੀ ਟਾਵੀਂ ਜਿਹੜੀ ਜੀ ਹੋਂਦ ਰਹਿ ਗਈ। ਦੇਖੋ ਖੇਤਰੀ ਪੋਲਿਟਿਕਸ ਜਿਹੜੀ ਆ ਜੇ ਉਹ ਮੰਨਫੀ ਹੋਣ ਵੱਲ ਨੂੰ ਜਿਹੜਾ ਜੀ ਉਹ ਜਾਊਗੀ, ਇਹ ਸੂਬਿਆਂ ਦਾ ਨੁਕਸਾਨ ਹੈ। ਚਾਹੇ ਉਹ ਮਹਾਰਾਸ਼ਟਰ ਹੈ, ਚਾਹੇ ਉਹ ਹਰਿਆਣਾ ਤੇ ਚਾਹੇ ਉਹ ਝਾਰਖੰਡ ਹੈ। ਇਹਨੇ ਦੁਬਾਰਾ ਫਿਰ ਜਿਹੜੀ ਇਹਦੀ ਆਸ ਬਣਾਈ ਹੈ।
ਕਿ ਨਹੀਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹ ਜਿਉਂਦੀਆਂ ਰਹਿਣੀਆਂ ਚਾਹੀਦੀਆਂ ਜੀ। ਜੇ ਮੈਨੂੰ ਪਰਸਨਲ ਪੁੱਛੋ ਤਾਂ ਮੈਂ ਇਹਦੇ 100% ਹੱਕ ਦੇ ਵਿੱਚ ਹਾਂ ਜੀ। ਜਿਹੜੀ ਰੀਜਨਲ ਪੋਲਿਟਿਕਸ ਹੈ, ਰੀਜਨਲ ਪਾਰਟੀਆਂ ਨੇ, ਉਹ ਜੇ ਜਿਉਂਦੀਆਂ ਰਹਿਣਗੀਆਂ ਤਾਂ ਰੀਜਨਲ ਮੁੱਦੇ ਜਿਹੜੇ ਜੀ ਉਹ ਉੱਠਣਗੇ। ਇਹ ਅਖੌਤੀ ਜਿਹੜੀ ਰਾਸ਼ਟਰਵਾਦ ਦਾ ਰੌਲਾ ਪਾਇਆ ਜਾ ਰਿਹਾ, ਇਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਖਤਮ ਹੋ ਜਾਊਗਾ। ਇਸ ਕਰਕੇ ਇਹ ਠੀਕ ਹੈ ਤੁਹਾਡੀ ਗੱਲ। ਭਾਰਤੀ ਜਨਤਾ ਪਾਰਟੀ ਨੇ ਵੀ ਉਸੇ ਰਾਹ ਦੇ ਉੱਤੇ ਚੱਲਦਿਆਂ ਰੀਜਨਲ ਪੋਲਿਟਿਕਸ ਜਿਹੜੀ ਹੈ ਜੀ, ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਖਤਮ ਕਰਨ ਵੱਲ ਨੂੰ ਜਿਹੜਾ ਜੀ ਉਹ ਕੰਮ ਕੀਤੇ, ਪਰ ਲੱਗਦਾ ਨਹੀਂ ਹੈ ਜਿਹੜਾ ਜੀ ਉਹ ਖਤਮ ਜਿਹੜਾ ਜੀ ਉਹ ਹੋਊਗਾ। ਜੋ ਹਸ਼ਰ ਖੱਬਿਆਂ ਸੱਜਿਆਂ ਦਾ ਹੋਇਆ ਉਹ ਫਿਰ ਭਾਰਤੀ ਜਨਤਾ ਪਾਰਟੀ ਦਾ ਵੀ ਹੁੰਦਾ ਜਿਹੜਾ ਜੀ ਉਹ ਲੱਗੂਗਾ। ਦਿੱਲੀ ਦੀ ਇਲੈਕਸ਼ਨ ਆ ਗਈ, ਦਿੱਲੀ ਦੀ ਇਲੈਕਸ਼ਨ ਦੇ ਵਿੱਚ ਦੇਖਦੇ ਹਾਂ ਕਿੱਧਰ ਨੂੰ ਜਾਂਦਾ। ਅਗਲੇ ਜਿਹੜਾ ਤੁਸੀਂ ਕਹ ਲਓ ਕਿ ਵੱਡੀ ਇਲੈਕਸ਼ਨ ਆ ਉਹ ਬਿਹਾਰ ਦੀ ਆਉਣੀ, ਉੱਥੇ ਵੱਡਾ ਇਮਤਿਹਾਨ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਹੋਊਗਾ, ਜਿੱਥੇ ਕਿ ਲਾਲੂ ਪ੍ਰਸਾਦ ਜਿਹੜਾ ਯਾਦਵ ਦੀ ਪਾਰਟੀ ਕਾਂਗਰਸ ਦੇ ਨਾਲ ਗੱਠਜੋੜ ਜਿਹੜਾ ਜੀ ਉਹ ਕਰ ਸਕਦੀ ਆ। ਨਿਤਿਸ਼ ਕੁਮਾਰ ਹੁਰੀ ਜਿਹੜੇ ਆ ਜੀ ਉਹ ਭਾਰਤੀ ਜਨਤਾ ਪਾਰਟੀ ਤੋਂ ਹਾਲ ਦੀ ਘੜੀ ਔਖੇ ਜਿਹੜਾ ਜੀ ਉਹ ਜਾਪਦੇ ਆ। ਇਹ ਜਿਹੜੀ ਸੂਬਿਆਂ ਦੀ ਰਾਜਨੀਤੀ ਆ ਜੀ, ਮੇਰਾ ਖਿਆਲ ਇਹ ਕਿਤੇ ਨਾ ਕਿਤੇ ਦੁਬਾਰਾ ਜਿਹੜੀ ਜੀ ਉਹ ਜਿਉਂਦੀ ਹੋ ਰਹੀ ਪ੍ਰਤੀਤ ਜਿਹੜੀ ਹੁੰਦੀ ਆ। ਜਿੱਥੋਂ ਤੱਕ ਅਮਿਤ ਸ਼ਾਹ ਹੋਰਾਂ ਦਾ ਜਿਹੜਾ ਜੀ ਸਵਾਲ ਤੁਸੀਂ ਕੀਤਾ ਕਿ ਉਹਨਾਂ ਨੇ ਜਿਹੜਾ ਜੀ ਉਹ ਆਖਿਆ, ਸਮਝਣਾ ਚਾਹੀਦਾ ਜੀ ਇਸ ਬਿਆਨ ਨੂੰ ਗੰਭੀਰਤਾ ਦੇ ਨਾਲ ਸਮਝਣ ਦੀ ਜਿਹੜੀ ਜੀ ਉਹ ਜ਼ਰੂਰਤ ਆ। ਉਹਨਾਂ ਦੇ ਨਾਲ ਜੁੱਤੀਆਂ ਪਾਈ ਫਿਰਦੇ ਜਿਹੜੇ ਲੋਕ ਨੇ ਉਹ ਅਜੇ ਵੀ ਚੁੱਪ ਕਰਕੇ ਜਿਹੜਾ ਜੀ ਬੈਠੇ ਆ, ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਜਾਂ ਉਹ ਸਮਝਣਾ ਨਹੀਂ ਚਾਹੁੰਦੇ। ਸਮਝ ਸਾਰੀ ਆ ਜੀ, ਚਾਹੁੰਦੇ ਨਹੀਂ ਕਿ। ਅੱਗੇ ਸਰਜੀਤ ਸਿੰਘ ਜੀ। ਮੇਰਾ ਤਾਂ ਕੁਐਸਚਨ ਇਹੋ ਹੈ ਜੀ ਵੀ ਜਿਹੜਾ ਬਿਰਧ ਆਸ਼ਰਮ ਅਸੀਂ ਬਿਰਧ ਆਸ਼ਰਮ ਬਣਾਉਣਾ ਚਾਹੁੰਦੇ ਹਾਂ ਜੀ, ਉਹਦੇ ਉੱਪਰ ਪਾਬੰਦੀ ਤਾਂ ਨਹੀਂ ਲਾਤੀ ਸੁਪਰੀਮ ਕੋਰਟ ਨੇ? ਇੰਨਾ ਮੇਰਾ ਕੁਐਸਚਨ ਹੈ ਜੀ। ਥੈਂਕ ਯੂ। ਨਹੀਂ ਜੀ, ਕੋਈ ਪਾਬੰਦੀ ਨਹੀਂ, ਪਰ ਇਸ ਤਰ੍ਹਾਂ ਹੈ ਕਿ ਜਿਹੜੀਆਂ ਲੀਗੈਲਿਟੀ ਹੈਗੀਆਂ ਨੇ ਜੀ, ਜਿਹੜੀਆਂ ਵੀ ਕਾਨੂੰਨਨ ਚੀਜ਼ਾਂ ਨੇ ਜੀ ਉਹ ਤੁਹਾਨੂੰ ਫੁੱਲਫਿਲ ਕਰਨੀਆਂ ਪੈਣਗੀਆਂ। ਉਹਦੀ ਬਕਾਇਦਾ ਤੌਰ ਦੇ ਉੱਤੇ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਜੀ ਉਹ ਕਰਵਾ ਕੇ ਕਰਨਾ, ਕੋਈ ਪਾਬੰਦੀ ਨਹੀਂ ਹੈਗੀ ਜੀ। ਬੜੀ ਮਿਹਰਬਾਨੀ ਬਲਤੇਜ ਪੰਨੂ ਜੀ। ਧੰਨਵਾਦ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।